ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਉੱਠ ਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 24 ਅਗਸਤ ਦਿਨ ਬੁੱਧਵਾਰ ਤੇ ਸਾਡੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਇੰਡੀਆ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ 4082722500 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਆਪਾਂ ਸ਼ੁਰੂਆਤ ਕਰੀਏ, ਅੱਜ ਵੀ ਆਮ ਆਦਮੀ ਪਾਰਟੀ ਦੇ ਕਨਵੀਨਰ ਜਿਹੜੇ ਪੰਜਾਬ ਦੇ ਸੁੱਚਾ ਸਿੰਘ ਛੋਟੇਪੁਰ ਦਾ ਸਟਿੰਗ ਆਪਰੇਸ਼ਨ ਚਰਚਾ ਦੇ ਵਿੱਚ ਆਇਆ। ਦੇਰ ਸ਼ਾਮੀ ਇਸ ਸਟਿੰਗ ਆਪਰੇਸ਼ਨ ਦੀ ਜਿਹੜੀ ਹੈ ਚਰਚਾ ਸੁਣਾਈ ਦਿੱਤੀ। ਕਹਿੰਦੇ ਹੁੰਦੇ ਕਿ ਵੱਡੇ ਵੱਡੇ ਸ਼ਹਿਰਾਂ 'ਚ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ, ਪਰ ਛੋਟੇਪੁਰ ਹੋਰਾਂ ਨਾਲ ਵੱਡੀਆਂ ਵੱਡੀਆਂ ਗੱਲਾਂ ਹੋਣ ਲੱਗ ਪਈਆਂ ਕਿ ਹੁਣ ਸਟਿੰਗ ਆਪਰੇਸ਼ਨ ਹੈ ਜਿਹੜੀ ਇਸ ਤਰ੍ਹਾਂ ਦੇ ਬਾਹਰ ਆਉਣ ਲੱਗ ਪਏ। ਸਟਿੰਗ ਆਪਰੇਸ਼ਨ ਜਿਹਨੇ ਵੀ ਕੀਤਾ ਆ, ਸਟਿੰਗ ਕੀਤਾ ਆ, ਉਹ ਇਹਨਾਂ ਦਾ ਹੋ ਸਕਦਾ ਕੋਈ ਤਾਰੁਖ ਵਾਲਾ ਹੀ ਹੋਵੇ, ਕੋਈ ਵਾਕਫੀਤ ਵਾਲਾ ਹੀ ਹੋਵੇ, ਕਿਉਂਕਿ ਉਹ ਸਟਿੰਗ ਆਪਰੇਸ਼ਨ ਇਸ ਚੀਜ਼ ਨੂੰ ਲੈ ਕੇ ਹੋਇਆ ਕਿ ਇਹਨਾਂ ਨੇ ਕੁਝ ਪੈਸੇ ਲਏ ਆ ਟਿਕਟਾਂ ਦੀ ਵੰਡ ਦੇ ਮਾਮਲੇ ਦੇ ਵਿੱਚ ਜੀ। ਦੂਜਾ ਇਹ ਕਿ ਕਿਸੇ ਨੇ ਜਿਹੜੀ ਹੈ ਇੱਕ ਹੋਰ ਜਾਰੀ ਕੀਤੀ ਹੈ ਕਲਿੱਪ, ਉਹਦੇ 'ਚ ਉਹ ਭਗਵੰਤ ਮਾਨ ਬਾਰੇ ਕੋਈ ਗੱਲ ਕਰ ਰਹੇ, ਉਹਨਾਂ ਦੀ ਸ਼ਰਾਬ ਦੀ ਸਮੱਸਿਆ ਬਾਰੇ। ਜਿੱਥੋਂ ਤੱਕ ਸਵਾਲ ਸੁੱਚਾ ਸਿੰਘ ਛੋਟੇਪੁਰ ਹੋਰਾਂ ਦਾ, ਉਹਨਾਂ ਨੇ ਸਫਾਈ ਵੀ ਦਿੱਤੀ ਹੈ ਹਿੰਦੁਸਤਾਨ ਟਾਈਮਜ਼ ਨੂੰ, ਜਿਹੜੀ ਉਹ ਅਖਬਾਰ ਜਿਹਨੇ ਇੱਕ ਸਟੋਰੀ ਲਾਈ ਅੱਜ ਸ਼ਾਮ ਨੂੰ ਅਪਡੇਟ ਕੀਤੀ ਆ, ਉਹਦੇ 'ਚ ਉਹਨਾਂ ਦਾ ਵਰਸ਼ਨ ਵੀ ਹੈ। ਉਹ ਕਹਿੰਦੇ ਆ ਕਿ ਹਾਂ, ਇਹ ਜ਼ਰੂਰ ਆ ਕਿ ਉਹ ਪੈਸੇ ਲੈ ਕੇ ਆਏ ਸਨ ਤੇ ਮੈਂ ਪੈਸੇ ਲੈਣ ਨਾ ਕਰ ਦਿੱਤੀ, ਇਨਕਾਰ ਕਰ ਦਿੱਤਾ, ਪਰ ਉਹ ਰੱਖ ਕੇ ਚਲੇ ਗਏ, ਮੇਰੇ ਧਿਆਨ ਦੇ ਵਿੱਚ ਨਹੀਂ ਸੀ। ਬਾਅਦ ਦੇ ਵਿੱਚ ਇਹ ਮੁੱਦਾ ਬਣ ਗਿਆ, ਜਦ ਕਿ ਜੋ ਵੀ ਫੰਡ ਅਸੀਂ ਲੈਂਦੇ ਹਾਂ ਪਾਰਟੀ ਵਾਸਤੇ, ਉਹਦਾ ਜੋ ਵੀ ਇੱਕ ਪ੍ਰੋਸੈਸ ਹੈ, ਜੋ ਵੀ ਉਹਦਾ ਹਿਸਾਬ ਕਿਤਾਬ ਹੈ, ਉਹ ਪੂਰੇ ਦਾ ਪੂਰਾ ਨੱਕੀ ਦਾ ਨੱਕੀ ਰੱਖੀਦਾ। ਦੂਜੀ ਗੱਲ, ਭਗਵੰਤ ਮਾਨ ਵਾਲੇ ਮਸਲੇ ਤੇ ਥੋੜੀ ਜਿਹੀ ਉਹ ਗੋਲ ਜੀ ਕਰਦੇ ਆ ਗੱਲ, ਪਰ ਕੁੱਲ ਮਿਲਾ ਕੇ ਇਹ ਜਿਹੜਾ ਤੇਜ਼ੀ ਦੇ ਨਾਲ ਵਾਇਰਲ ਹੋਇਆ ਸਟਿੰਗ, ਇਹਦੇ ਵਿੱਚ ਹੁਣ ਖੇਡਾਂ ਜਿਹੜੀਆਂ ਉਹ ਦੋ ਤਿੰਨ ਸਾਹਮਣੇ ਆਉਂਦੀਆਂ ਨੇ, ਸ਼ੰਕੇ ਵੀ ਜ਼ਾਹਰ ਕਰਦੀਆਂ। ਇੱਕ ਤੇ ਇਹ ਆ ਕਿ ਇਹਨਾਂ ਦੇ ਅਸਿਸਟੈਂਟ ਨੇ ਫੋਨ ਚੱਕਿਆ ਸੀ ਹੁਣੇ ਥੋੜੀ ਦੇਰ ਪਹਿਲਾਂ ਜੀ। ਅਸੀਂ ਕੋਸ਼ਿਸ਼ ਕੀਤੀ ਕਿ ਉਹਨਾਂ ਨਾਲ ਗੱਲ ਕੀਤੀ ਜਾਵੇ, ਛੋਟੇਪੁਰ ਸਾਹਿਬ ਦੇ ਨਾਲ, ਪਰ ਉਹ ਫੋਨ ਤੇ ਨਹੀਂ ਆ ਰਹੇ, ਪਤਾ ਨਹੀਂ ਕੋਈ ਰਜੇਵੇਂ ਦੇ ਵਿੱਚ ਹੋਣੇ ਆ। ਪਰ ਜੋ ਉਹਨਾਂ ਦਾ ਅਸਿਸਟੈਂਟ ਕੋਈ ਅਜੇ ਨਾਮ ਦਾ ਬੋਲਿਆ, ਉਹਨੇ ਇਹ ਗੱਲ ਕਹੀ ਹੈ ਕਿ ਇਹ ਸਾਡੇ ਕੁਝ ਲੋਕ ਨੇ ਜਿਹੜੇ ਸਾਡੇ ਖਿਲਾਫ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਬੁਣ ਰਹੇ ਆ, ਪਰ ਅਸੀਂ ਵੀ ਇਹਨਾਂ ਲਈ ਤਿਆਰ ਹਾਂ, ਜਿਹੜੀ ਗੇਮ ਇਹ ਖੇਡ ਰਹੇ ਆ ਅਸੀਂ ਉਹਦੇ ਲਈ ਪ੍ਰਪੇਅਰ ਹਾਂ। ਸੋ ਇਹਦਾ ਮਤਲਬ ਇਹ ਹੈ ਕਿ ਉਹ ਸਿੱਧੇ ਤੌਰ ਤੇ ਜਿਹੜੀ ਸ਼ੱਕ ਦੀ ਸੂਈ ਆ ਉਹ ਆਪਦਿਆਂ ਵੱਲ ਹੀ ਰੱਖਦੇ ਆ। ਹੁਣ ਆਪਦੇ ਕੌਣ ਆ ਉਹਨਾਂ ਦੇ, ਇਹ ਉਹੀ ਦੱਸ ਸਕਦੇ ਆ, ਪਰ ਅੰਦਾਜ਼ੇ ਕਿਆਫੇ ਆ ਜਿਹੜੇ ਉਹ ਕਾਫੀ ਲੱਗਣੇ ਸ਼ੁਰੂ ਹੋ ਗਏ ਆ। ਕਿਉਂਕਿ ਜੇ ਆਪ ਦਾ ਆਪਾਂ ਛੋਟਾ ਜਿਹਾ ਇਤਿਹਾਸ ਵੇਖੀਏ ਤੇ ਇੱਥੇ ਜਦੋਂ ਬੰਦੇ ਨੂੰ, ਕਿਉਂਕਿ ਸੁੱਚਾ ਸਿੰਘ ਛੋਟੇਪੁਰ ਹੈ ਜਿਹੜਾ, ਉਹਦੇ ਤੇ ਕੋਈ ਦਾਗ ਨਹੀਂ ਹੈ, ਕੋਈ ਵਿਵਾਦ ਨਹੀਂ ਹੈ ਪੰਜਾਬ ਦੇ ਵਿੱਚ, ਭਾਵੇਂ ਬੇਸ਼ੱਕ ਕਈ ਲੋਕਾਂ ਲਈ ਉਹ ਨਾਪਸੰਦ ਨੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਲੀਡਰਾਂ ਲਈ, ਪਰ ਫਿਰ ਵੀ ਉਹਨਾਂ ਦੇ ਕੋਈ ਦਾਮਨ ਤੇ ਕੋਈ ਬਹੁਤਾ ਵੱਡਾ ਦਾਗ ਨਹੀਂ ਹੈ। ਪਰ ਜੇ ਆਪ ਦਾ ਇਤਿਹਾਸ ਵੇਖੀਏ ਤੇ ਇੱਥੋਂ ਜਦੋਂ ਵੀ ਕੋਈ ਬੰਦਾ ਹਾਸ਼ੀਆਗ੍ਰਸਤ ਹੋਇਆ, ਉਹਨਾਂ ਚੋਂ ਬਹੁਤਿਆਂ ਦਾ ਇਹੀ ਪਿਛੋਕੜ ਰਿਹਾ ਕਿ ਉਹ ਜਾਂ ਤੇ ਸਟਿੰਗ 'ਚ ਫਸ ਜਾਂਦੇ ਆ, ਜਾਂ ਕੋਈ ਨਾ ਕੋਈ ਉਹਨਾਂ ਦੇ ਮੱਥੇ ਤੇ ਕੋਈ ਕੰਟਰੋਵਰਸੀ ਮੜੀ ਜਾਂਦੀ ਹੈ, ਜਾਂ ਆਪਣੇ ਆਪ ਹੀ ਲੱਗ ਜਾਂਦੀ ਹੈ, ਫਿਰ ਉਹ ਇੱਕ ਬਹਾਨਾ ਜਿਹਾ ਬਣ ਜਾਂਦਾ ਹੈ। ਤੇ ਹੁਣ ਸਵਾਲ ਇਹੀ ਪੈਦਾ ਹੁੰਦੇ ਆ ਕਿ ਕਿਤੇ ਸੁੱਚਾ ਸਿੰਘ ਛੋਟੇਪੁਰ ਦੀ ਸ਼ਾਂਟੀ ਨਾ ਹੋ ਜਾਵੇ ਇਸ ਤੋਂ ਬਾਅਦ ਜੋ ਸਟਿੰਗ ਦਾ ਇੱਕ ਚਰਚਾ ਬਣਿਆ। ਤੇ ਹੋ ਸਕਦਾ ਇਹ ਵੀ ਕਿ ਇਹ ਜਾਣ ਕੇ ਕਿਸੇ ਨੇ ਕੀਤਾ ਹੋਵੇ, ਤਾਂ ਕਿ ਜੋ ਇੱਕ ਥੋੜੀ ਜਿਹੀ ਦੂਰੀ ਤੇ ਹੈ ਜਿਹੜੀ ਹਾਈ ਕਮਾਂਡ ਤੇ ਇਹਨਾਂ ਦੀ ਛੋਟੇਪੁਰ ਹੋਰਾਂ ਦੀ, ਕਿ ਇਸ ਦੂਰੀ ਨੂੰ ਹੋਰ ਵਧਾ ਦਿੱਤਾ ਜਾਵੇ। ਇਹ ਵੀ ਹੋ ਸਕਦਾ ਕਿਸੇ ਵਿਰੋਧੀ ਧਿਰ ਦਾ ਕਾਰਾ ਹੋਵੇ। ਹਾਲੇ ਸੱਚ ਹੈ ਜਿਹੜਾ ਉਹ ਗੁੰਝਲਦਾਰ ਆ, ਪਰ ਫਿਰ ਵੀ ਹਾਲ ਦੀ ਘੜੀ 'ਚ ਆਪਾਂ ਕਹਿ ਸਕਦੇ ਹਾਂ ਕਿ ਇਕੱਲਾ ਸੁੱਚਾ ਸਿੰਘ ਛੋਟੇਪੁਰ ਲਈ ਨਹੀਂ, ਇਸ ਤਰ੍ਹਾਂ ਦਾ ਜੇ ਸਟਿੰਗ ਜੇ ਅੱਗੇ ਚਰਚਾ ਬਣਿਆ ਤੇ ਉਹ ਨਾਲ ਇਸ ਪੂਰੀ ਪਾਰਟੀ ਲਈ ਹੀ ਨੁਕਸਾਨਦੇਹ ਆ। ਇਹਨਾਂ ਚੀਜ਼ਾਂ ਤੋਂ ਬਚਣ ਦੀ ਵੈਸੇ ਲੋੜ ਆ। ਸੁੱਚਾ ਸਿੰਘ ਛੋਟੇਪੁਰ ਹੋਰੀ ਬਹੁਤ ਪੁਰਾਣੇ ਰਾਜਨੇਤਾ ਹੈ, ਪਰ ਉਹਨਾਂ ਨੂੰ ਸ਼ਾਇਦ
ਅੱਜ ਦੀ ਰਾਜਨੀਤੀ ਦਾ ਉਹਨਾਂ ਮੇਰੇ ਖਿਆਲ ਦੇ ਨਾਲ ਗੂੜ ਗਿਆਨ ਨਹੀਂ ਹੈ ਜਿੰਨਾ ਰਵਾਇਤੀ ਸਿਆਸਤ ਦਾ। ਹੁਣ ਥੋੜੇ ਜਿਹੇ ਉਹਨਾਂ ਨੂੰ ਪੈਂਤੜੇ ਬਦਲ ਲੈਣੇ ਚਾਹੀਦੇ ਆ, ਜਿਵੇਂ ਦਿੱਲੀ ਵਾਲੇ ਕਰਦੇ ਆ ਕਿ ਉਹ ਕੋਈ ਜਾਂਦਾ ਹੈ ਖਾਸ ਤੌਰ ਤੇ ਪੰਜਾਬ ਚੋਂ ਤੇ ਉਹਨੂੰ ਕਹਿੰਦੇ ਬਾਬਾ ਆਪਦਾ ਪਿੰਨ ਵੀ ਬਾਹਰ ਛੱਡਿਆ, ਆਪਦਾ ਮੋਬਾਈਲ ਵੀ ਬਾਹਰ ਛੱਡਿਆ। ਜੀ ਅੱਗੇ ਜੇ ਆਪਾਂ ਗੱਲ ਕਰੀਏ, ਕੈਪਟਨ ਨੇ ਕੀਤੀ ਚੋਣਾਂ ਨੂੰ ਲੈ ਕੇ ਕੇਂਦਰੀ ਸੁਰੱਖਿਆ ਦੀ ਨਿਗਰਾਨੀ 'ਚ ਵੋਟਾਂ ਪਾਉਣ ਦੀ ਮੰਗ। ਦੇਖੋ ਖਾੜਾ ਜਿਹੜਾ ਉਹ ਹੁਣ ਲਗਭਗ ਸੱਜ ਗਿਆ ਪੰਜਾਬ ਦਾ। ਕੱਲ ਇਹਨਾਂ ਨੇ ਇੱਕ ਮਸ਼ਕ ਕੀਤੀ ਹੈ, ਚੋਣ ਕਮਿਸ਼ਨ ਜੋ ਵੋਟਾਂ ਵਾਲੇ ਅਧਿਕਾਰੀ ਹੈ ਉਹਨਾਂ ਨੇ ਮਸ਼ਕ ਦੇ ਵਿੱਚ ਸਾਡੇ ਇੱਥੇ DC ਸੱਦੇ ਸਨ, SSPs ਵੀ ਸੱਦੇ ਸਨ। ਉਹਨਾਂ ਨੇ ਇਹ ਕਾਰਵਾਈ ਆਰੰਭ ਦਿੱਤੀ ਹੈ। ਕਿਆਫਾ ਇਹ ਲੱਗਣ ਡਿਆ ਕਿ ਜਨਵਰੀ ਦੀ 20 ਤੋਂ ਪਹਿਲਾਂ ਸ਼ਾਇਦ ਵੋਟਾਂ ਪੁੱਤ ਜਾਣਗੀਆਂ। ਇਹਦਾ ਅਰਥ ਇਹ ਹੋਇਆ ਕਿਉਂਕਿ ਬਾਅਦ ਦੇ ਵਿੱਚ ਜੇ ਫਰਵਰੀ ਮਾਰਚ ਦੀ ਗੱਲ ਕਰੀਏ ਤੇ ਉਦੋਂ ਇਮਤਿਹਾਨ ਹੁੰਦੇ ਨੇ ਬੱਚਿਆਂ ਦੇ। ਕੁਝ ਸਕੂਲੀ ਬੋਰਡਸ ਆ ਜਿਹੜੇ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਤੁਸੀਂ ਇਹ ਕੰਮ ਪਹਿਲਾਂ ਨਿਪਟਾ ਲਓ ਤੇ ਜਾਂ ਬਾਅਦ 'ਚ ਨਿਪਟਾ ਲਓ। ਯੂਪੀ 'ਚ ਕਿਉਂਕਿ ਪਹਿਲੇ ਗੇੜ ਦੀਆਂ ਚੋਣਾਂ ਹੋਣੀਆਂ ਨੇ ਜਨਵਰੀ ਦੇ ਵਿੱਚ ਤੇ ਮੇਰੇ ਖਿਆਲ ਦੇ ਨਾਲ ਉਸੇ ਪਹਿਲੇ ਗੇੜ ਦੇ ਨਾਲ ਹੀ ਇੱਧਰੋਂ ਕੰਮ ਜਿਹੜਾ ਉਹ ਨਿਬੜਾ ਜਾਵੇਗਾ। ਤੇ ਜੇ ਜਨਵਰੀ 20 ਨੂੰ ਆਪਾਂ ਆਧਾਰ ਮੰਨ ਕੇ ਚੱਲੀਏ ਜਾਂ 15 ਜਾਂ 10 ਜਿੰਨੀ ਵੀ ਜਨਵਰੀ ਆ ਤਾਂ ਫਿਰ ਨਵੰਬਰ ਦੇ ਵਿੱਚ ਇੱਥੇ ਚੋਣ ਜ਼ਾਬਤਾ ਲਾਗੂ ਹੋ ਜਾਏਗਾ। ਯਾਨੀ 2-2.5 ਮਹੀਨੇ ਆ ਜਿਹੜੇ ਉਹ ਸੱਤਾਧਾਰੀਆਂ ਕੋਲ ਵੀ ਬਕਾਇਆ ਨੇ ਤੇ ਜਿਹੜੇ ਸੱਤਾ ਲਈ ਲੜ ਰਹੇ ਨੇ ਉਹਨਾਂ ਕੋਲ ਵੀ ਇੰਨੇ ਕੁ ਬਾਕੀ ਆ। ਸੋ ਤਾਂ ਕਰਕੇ ਜਿਹੜਾ ਮਿਆਨਾਂ ਦੇ ਵਿੱਚੋਂ ਜਿਹੜੀਆਂ ਤਲਵਾਰਾਂ ਉਹ ਬਾਹਰ ਆ ਚੁੱਕੀਆਂ, ਤਲਵਾਰਾਂ ਸੂਤੀਆਂ ਗਈਆਂ। ਨਾਲ ਦੀ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਿਆਨ ਜਾਰੀ ਕਰ ਦਿੱਤਾ। ਉਹਨਾਂ ਨੇ ਮੰਗ ਰੱਖ ਦਿੱਤੀ ਹੈ ਕਿ ਪੰਜਾਬ ਦੀਆਂ ਜਿਹੜੀਆਂ ਚੋਣਾਂ ਆ ਉਹ ਜਿਹੜੀਆਂ ਕੇਂਦਰ ਦੀਆਂ ਸੁਰੱਖਿਆ ਏਜੰਸੀਆਂ ਉਹਨਾਂ ਦੀ ਨਿਗਰਾਨੀ ਹੇਠ ਕਰਵਾਈਆਂ ਜਾਣ। ਕੈਪਟਨ ਨੇ ਇਹਦੇ ਲਈ 2-3 ਤਰਕ ਦਿੱਤੇ। ਉਹਨੇ ਇੱਕ ਤੇ ਇਹ ਕਿਹਾ ਕਿ 2-3 ਅੱਤਵਾਦੀ ਹਮਲੇ ਹੋ ਚੁੱਕੇ ਆ ਕਿਉਂਕਿ ਪੰਜਾਬ ਆ ਜਿਹੜਾ ਉਹ ਸਰਹੱਦੀ ਸੂਬਾ ਵਾ। ਦੂਜਾ ਉਹਨੇ ਇਹ ਕਿਹਾ ਕਿ ਇੱਥੇ ਨਸ਼ਾ ਬਹੁਤ ਆ, ਗੈਂਗ ਕਲਚਰ ਆ ਤੇ ਦੋਨਾਂ ਦੀ ਜਿਹੜੀ ਤਾਰ ਆ ਉਹ ਸਿਆਸਤ ਨਾਲ ਜੁੜਦੀ ਹੈ। ਇਸ ਕਰਕੇ ਜ਼ਰੂਰੀ ਹੈ ਕਿ ਜਿਹੜੀਆਂ ਵੋਟਾਂ ਦਾ ਨਿਗਰਾਨ ਹੈ ਜਿਹੜਾ ਉਹ ਕੇਂਦਰੀ ਸੁਰੱਖਿਆ ਦਸਤਾ ਹੋਵੇ। ਹੁਣ ਇਸ ਮੰਗ ਦੇ ਵਿੱਚ ਵਜਨ ਤੇ ਹੈ ਪਰ ਵਜਨ ਦੇ ਨਾਲ ਪਾਲਾ ਆਪਦਾ ਕੈਪਟਨ ਸਾਹਿਬ ਨੂੰ ਜ਼ਿਆਦਾ ਲੱਗਦਾ। ਇਹ ਬੇਸ਼ੱਕ ਆਧਾਰ ਇਹਨਾਂ ਦੇ ਠੀਕ ਨੇ, ਚੀਜ਼ਾਂ ਕੋਈ ਵੀ ਨਕਾਰੀਆਂ ਨਹੀਂ ਜਾ ਸਕਦੀਆਂ। ਨਸ਼ੇ ਨੂੰ ਨਹੀਂ ਨਕਾਰਿਆ ਜਾ ਸਕਦਾ, ਗੈਂਗ ਕਲਚਰ ਨੂੰ ਨਹੀਂ ਨਕਾਰਿਆ ਜਾ ਸਕਦਾ, ਅੱਤਵਾਦੀ ਹਮਲਿਆਂ ਨੂੰ ਨਹੀਂ ਨਕਾਰਿਆ ਜਾ ਸਕਦਾ। ਪਰ ਇਹਨਾਂ ਨੂੰ ਸਭ ਤੋਂ ਜ਼ਿਆਦਾ ਪਾਲਾ ਇਹ ਹੈ ਕਿ ਜੋ ਅਕਾਲੀ ਦਲ ਹੈ, ਜੋ ਵੀ ਭਾਰਤ ਦਾ ਜੇ ਇਤਿਹਾਸ ਦੇਖੀਏ, ਜਿੱਥੇ ਵੀ 2 ਵਾਰੀ ਸਰਕਾਰਾਂ ਲਗਾਤਾਰ ਰਿਪੀਟ ਹੋਈਆਂ ਨੇ, ਤੀਜੀ ਵਾਰ ਉਹਨਾਂ ਤੋਂ ਸੱਤਾ ਖੋਣੀ ਕੱਲੀ ਮੈਂ ਕਹਾਂਗਾ ਕਿ ਸਿਆਸਤਦਾਨਾਂ ਲਈ ਟੇਢੀ ਖੀਰ ਨਹੀਂ, ਜਿਹੜਾ ਚੋਣ ਕਮਿਸ਼ਨ ਹੈ ਉਹਦੇ ਲਈ ਵੀ ਟੇਢੀ ਖੀਰ ਬਣ ਜਾਂਦਾ ਹੈ ਤੀਜੀ ਵਾਰੀ ਹਟਾਉਣਾ। ਕਿਉਂਕਿ ਉਦੋਂ ਤੀਕ ਬਹੁਤ ਪੀੜ੍ਹੀਆਂ ਹੋ ਚੁੱਕੀਆਂ ਹੁੰਦੀਆਂ ਨੇ। ਗੰਢਾ ਅਫਸਰਸ਼ਾਹੀ ਤੇ ਸਿਆਸਤਦਾਨ ਦੇ ਜਿਹੜੇ ਸੱਤਾਧਾਰੀ ਸੰਚਾਲਕ ਹੁੰਦੇ ਆ, ਸੱਤਾ ਸਵਾਮੀ ਹੁੰਦੇ ਆ, ਬਿਲਕੁਲ ਰਚ ਮਿਚ ਚੁੱਕੇ ਹੁੰਦੇ ਆ। ਤੀਜੀ ਵਾਰ ਇਹਨਾਂ ਤੋਂ ਸੱਤਾ ਖੋਣੀ ਹੈ ਜਿਹੜੀ ਬਹੁਤ ਔਖੀ ਹੈ। ਇਸ ਕਰਕੇ ਬੁੱਕਲ ਦਾ ਪਾਲਾ ਮੇਰੇ ਖਿਆਲ ਦੇ ਨਾਲ ਕੈਪਟਨ ਨੂੰ ਇਹ ਜਾਪਦਾ ਹੈ ਕਿ ਅਕਾਲੀ ਉਹ ਤਾਕਤ ਨਾ ਵਰਤ ਲੈਣ ਜਿਹੜੀ ਤਾਕਤ ਇਹਨਾਂ ਨੂੰ ਪਿੰਡਾਂ ਚੋਂ ਆਉਂਦੀ ਹੈ। ਉਹ ਤਾਕਤ ਹੈ ਜਿਹੜੀ ਸਾਡੇ ਤੋਂ ਲੱਡੂ ਕਿਤੇ ਖੋਹ ਕੇ ਨਾ ਲੈ ਜਾਵੇ। ਠੀਕ ਹੈ, ਲੜ ਕੇ ਲੈ ਲਈਏ, ਜਿਹੜਾ ਵੀ ਲੈ ਜਾਵੇ, ਪਰ ਸਾਡੇ ਤੋਂ ਲੱਡੂ ਖੋਇਆ ਨਾ ਜਾਵੇ। ਇਸ ਕਰਕੇ ਇਹਨਾਂ ਨੂੰ ਜ਼ਿਆਦਾ ਡਰ ਇਸ ਗੱਲ ਦਾ ਸਤਾ ਰਿਹਾ ਕਿ ਅਕਾਲੀ ਆਪਣੀ ਜਿਹੜੀ ਉਹ ਲੱਠਮਾਰ ਤਾਕਤ ਆ ਜਾਂ ਜਿਹੜੀ ਉਹ ਖਰੀਦੋ ਫਰੋਖਤ ਵਾਲਾ ਇੱਕ ਜ਼ਰੀਆ ਹੁੰਦਾ ਵੋਟਾਂ ਦੇ ਵਿੱਚ, ਉਹ ਨਾ ਚਲਾ ਸਕਣ, ਲੱਠਮਾਰੀ ਨਾ ਕਰ ਸਕਣ। ਇਸ ਕਰਕੇ ਕੇਂਦਰ ਦੀ ਉਹ ਸੁਰੱਖਿਆ ਦੀ ਮੰਗ ਕਰਦੇ ਆ। ਪਰ ਮੇਰੇ ਖਿਆਲ ਦੇ ਨਾਲ ਇਹ ਮੰਗ ਮੰਨੀ ਨਹੀਂ ਜਾਣੀ। ਵੋਟਾਂ ਸ਼ਾਇਦ ਪੰਜਾਬ ਪੁਲਿਸ ਦੀ ਨਿਗਰਾਨੀ ਹੇਠ ਹੀ ਪੈਣ। ਜੇ ਕੰਪਨੀਆਂ ਕੁਝ ਭੇਜ ਦਿੰਦੇ ਆ ਤੇ ਉਹ ਰੂੰਗਾ ਚੁੰਗਾ ਕੈਪਟਨ ਦਾ ਆਪਾਂ ਮੰਨ ਸਕਦੇ ਹਾਂ। ਪਰ ਵੋਟਾਂ ਜਿਹੜੀਆਂ ਉਹ ਸਹੀ ਤਰੀਕੇ ਨਾਲ ਪੈਣ, ਇਹ ਜਿਵੇਂ ਮੈਂ ਅੱਗੇ ਤੁਹਾਨੂੰ ਬਹੁਤ ਸਾਰੀਆਂ ਉਦਾਹਰਨਾਂ ਦਾ ਨਿਚੋੜ ਕੱਢ ਕੇ ਕਿਹਾ ਹੈ ਕਿ ਜਦੋਂ 2 ਵਾਰੀ ਕੋਈ ਸਰਕਾਰ ਕੋਈ ਵੀ ਸਿਆਸੀ ਸੰਗਠਨ ਚਲਾ ਜਾਂਦਾ ਹੈ, ਤੀਜੀ ਵਾਰ ਸਹੀ ਚੋਣਾਂ ਕਰਵਾਉਣੀਆਂ ਇਹ ਚੋਣ ਕਮਿਸ਼ਨ ਲਈ ਤੇ ਵਿਰੋਧੀਆਂ ਲਈ ਉਹਦੇ ਤੋਂ ਸੱਤਾ ਖੋਣੀ ਉਸ ਸਿਆਸੀ ਸੰਗਠਨ ਤੋਂ ਬਹੁਤ ਔਖਾ ਹੋ ਜਾਂਦਾ। ਜੀ ਤੇ ਮਿੰਟੂ ਜੀ ਅੱਗੇ ਵਧਦੇ ਹਾਂ ਵੀ ਲੁਧਿਆਣਾ ਜੇਲ੍ਹ ਦੇ ਵਿੱਚ ਇੱਕ ਕੈਦੀ ਵੱਲੋਂ ਦੂਜੇ ਕੈਦੀ ਦਾ ਕਤਲ। ਕੁਝ ਜੇਲ੍ਹਾਂ ਦੇ ਵਿੱਚ ਗੈਂਗਵਾਰੀ ਹੋਣੀ ਆ, ਜੇ ਜੇਲ੍ਹਾਂ ਦੇ ਵਿੱਚ ਕਤਲ ਹੀ ਹੋਣੇ ਆ, ਜੇ ਜੇਲ੍ਹਾਂ ਦੇ ਵਿੱਚ ਨਸ਼ੇ ਵਿਕਣੇ ਤੇ ਫਿਰ 18 ਫੁੱਟ ਦੀ ਕੰਧ ਦਾ ਕੀ ਫਾਇਦਾ? ਉਹ ਵੀ ਢਾਹ ਕੇ ਜਿਹੜੀ ਮੇਰੇ ਖਿਆਲ ਦੇ ਨਾਲ ਰੜਾ ਮੈਦਾਨ ਕਰ ਦੇਣਾ ਚਾਹੀਦਾ। ਸਾਰਾ ਕੁਛ ਹੀ ਹੋਈ ਜਾਂਦਾ। ਇਹ ਲੁਧਿਆਣਾ ਜੇਲ੍ਹ ਆ ਜਿਹੜੀ, ਇਸ ਲੁਧਿਆਣਾ ਦੇ ਨਾਲ ਮੈਂ ਬਹੁਤ ਚਿਰ ਵਾਸਤਾ ਰਿਹਾ ਵਾਂ। ਇਸ ਜੇਲ੍ਹ ਦੇ ਵਿੱਚ ਇਹ 3-4
ਚੌਥਾ ਕਤਲ ਹੈ ਜਿਹੜਾ ਮੇਰੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ। ਇੱਕ ਵਾਰੀ ਉੱਥੇ ਇੱਕ ਇਲੈਕਟ੍ਰੀਸ਼ੀਅਨ ਮੁੰਡਾ ਸੀਗਾ, ਬਿਜਲੀ ਠੀਕ ਕਰਦਾ ਸੀ ਜੇਲ੍ਹ ਦੇ ਅੰਦਰ ਹੀ, ਉਹ ਵੀ 20 ਸਾਲਾ ਕੈਦੀ ਸੀ। ਉਹਨੇ ਅੰਦਰ ਮੁੰਡਾ ਮਾਰ ਕੱਟਿਆ ਸੀ, ਪੇਚਕਸ ਮਾਰ ਕੇ। ਜਿਹੜਾ ਨਿਹੰਗ ਪੂਲਾ ਮਰਿਆ ਸੀ, ਬਦਨਾਮ ਸੀ ਪੂਲਾ, ਉਹ ਵੀ ਇਸੇ ਜੇਲ੍ਹ ਦੇ ਵਿੱਚ ਹੀ ਗੱਗੂ ਡਾਉਨ ਹੋਰਾਂ ਨੇ ਮਾਰਿਆ ਸੀਗਾ, ਫਾਂਸੀ ਹਾਤੇ ਦੇ ਵਿੱਚ। ਉਹ ਵੀ ਇਹੀ ਜੇਲ੍ਹ ਸੀ। ਆ ਤੀਜਾ ਕਤਲ ਮੈਂ ਤੁਹਾਨੂੰ ਇਹ ਗਿਣਾ ਦਿੰਦਾ ਜਿਹੜਾ ਅੱਜ ਹੋਇਆ, ਪਰ ਇਹ ਕਤਲ ਦੂਜੇ ਦੋਵਾਂ ਦੇ ਨਾਲੋਂ ਥੋੜਾ ਜਿਹਾ ਵੱਖ ਆ। ਇਹਦੇ ਵਿੱਚ ਇੱਕ 20 ਸਾਲਾ ਕੈਦੀ ਨੇ, ਜਿਹਦਾ ਨਾਮ ਸ਼ਾਇਦ ਨਰੇਸ਼ ਆ, ਉਹਨੇ ਸਜੀਵ ਨਾਂ ਦੇ ਕੈਦੀ ਨੂੰ ਮਾਰੀ ਹੈ, ਇੱਟਾਂ ਮਾਰ ਮਾਰ ਕੇ ਮੁਕਾ ਦਿੱਤਾ। ਜੋ ਉਸ ਕਤਲ ਦੇ ਪਿੱਛੇ ਨਿਕਲ ਕੇ ਆ ਰਿਹਾ, ਉਹ ਤੇ ਬੜਾ ਦਿਲ ਕੰਬਾਊ ਤੇ ਬੜਾ ਸੋਚਾਂ ਦੇ ਵਿੱਚ ਪਾਉਣ ਵਾਲਾ ਹੈ। ਉਹਦੇ ਪਿੱਛੇ ਕਹਾਣੀ ਇਹ ਨਿਕਲ ਰਹੀ ਹੈ ਕਿ ਜਿਹੜਾ ਕਾਤਲ ਸੀ, ਜਿਹੜਾ ਕੈਦੀ ਕਾਤਲ ਸੀ, ਉਹ ਜੰਤਰ ਮੰਤਰ ਕਰਦਾ ਸੀ, ਪਾਠ ਪੂਜਾ ਕਰਦਾ ਸੀ ਕਿਸੇ ਦੀ, ਤੇ ਉਹਨੇ ਬਲੀ ਦੇ ਤੌਰ ਤੇ ਕੈਦੀ ਨੂੰ ਮਾਰਿਆ। ਔਰ ਮਾਰਿਆ ਉਦੋਂ ਹੈ ਜਦੋਂ ਤੜਕੇ ਸਾਰੇ ਸੁੱਤੇ ਪਏ ਸਨ। ਉਹਨੇ ਇੱਟਾਂ ਨਾਲ ਅਚਾਨਕ ਹਮਲਾ ਕੀਤਾ, ਬਸ ਉਹ ਉੱਠਣ ਹੀ ਨਹੀਂ ਦਿੱਤਾ, ਉੱਥੇ ਉਹਨੂੰ ਫੌਤ ਕਰ ਦਿੱਤਾ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਅਜੀਬ ਜੀ ਉਦਾਹਰਨ ਉਗੜ ਕੇ ਸਾਹਮਣੇ ਆਈ ਹੈ ਕਿ ਕੋਈ ਕੈਦੀ ਜੰਤਰ ਮੰਤਰ ਕਰਕੇ ਬਲੀ, ਜੋ ਅਸੀਂ ਨਰ ਬਲੀ ਕਹਿੰਦੇ ਹਾਂ, ਜਿਹਨੂੰ ਜੋ ਅਸੀਂ ਬਾਹਰਲੇ ਸੂਬਿਆਂ 'ਚ ਜ਼ਿਆਦਾਤਰ ਵੇਖਦੇ ਹਾਂ, ਉਹ ਸਾਡੀਆਂ ਜੇਲ੍ਹਾਂ ਦੇ ਵਿੱਚ ਹੋ ਜਾਵੇ। ਬਹੁਤ ਵਿਚਿੱਤਰ ਤੇ ਬੜੀ ਚਿੰਤਾ ਤੁਰ ਕਰਨ ਵਾਲੀ ਘਟਨਾ ਹੈ। ਇਸ ਘਟਨਾ ਤੋਂ ਸਬਕ ਲੈਣਾ ਚਾਹੀਦਾ ਹੈ ਜੇਲ੍ਹ ਪ੍ਰਸ਼ਾਸਨ ਨੂੰ, ਪਰ ਸਬਕ ਇਹਨਾਂ ਖੇਹ ਦੀ ਮਿੱਟੀ ਲੈਣੀ ਹੈ। ਇੱਕ ਜੇਲ੍ਹ ਦੇ ਵਿੱਚ ਹੀ ਇੰਨੇ ਕਤਲ ਹੋਏ ਆ, ਪਰ ਫਿਰ ਵੀ ਉਹ ਸਿਲਸਿਲਾ ਨਹੀਂ ਰੁਕ ਰਿਹਾ। ਇੱਥੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਜੇਲ੍ਹਾਂ ਦਾ ਜਿਹੜਾ ਪ੍ਰਸ਼ਾਸਕੀ ਢਾਂਚਾ ਹੈ ਉਹ ਬਿਲਕੁਲ ਖਸਤਾ ਹਾਲ ਆ। ਉਹਨਾਂ ਦੇ ਵਿੱਚ ਕੋਈ ਕੰਬੀਨੇਸ਼ਨ ਨਹੀਂ, ਕੋਈ ਤਾਲਮੇਲ ਨਹੀਂ ਹੈ, ਕੋਈ ਉਹਨਾਂ ਦੇ ਵਿੱਚ ਇਹੋ ਜਿਹੀ ਹਾਲੇ ਤੱਕ ਇੱਛਾ ਸ਼ਕਤੀ ਨਹੀਂ ਹੈ ਜਿਹਦੇ ਬਲਬੂਤੇ ਤੇ ਅਸੀਂ ਉਮੀਦ ਲਾ ਲਈਏ ਕਿ ਇਹ ਕੰਮ ਰੁਕ ਜਾਏਗਾ। ਹੁਣ ਤੇ ਜਿਸ ਤਰੀਕੇ ਦੇ ਨਾਲ ਇਹ ਗੱਲ ਸਾਹਮਣੇ ਆਈ ਹੈ, ਹੁਣ ਇਹ ਵੀ ਹੋ ਸਕਦਾ ਹੈ ਕਿ ਅੱਗੇ ਉਹਨੂੰ ਕਿਸੇ ਨੇ ਹੋਰ, ਉਹਦੇ ਗੁਰੂ ਨੇ ਕਿਹਾ ਹੋਵੇ, ਅੰਦਰ ਬੈਠੇ ਨੇ ਕਿ ਭਾਈ ਮਾਰ ਦੇ, ਇੱਟ ਮਾਰ ਦੇ, ਕੋਈ ਬਲੀ ਦੇ ਦੇ ਤੇ ਤੂੰ 2-4 ਸਾਲਾਂ ਨੂੰ ਇਸ ਕੇਸ ਚੋਂ ਵੀ ਨਿਕਲ ਜਾਏਗਾ, ਦੂਜੇ ਦੀ ਵੀ ਸਜ਼ਾ ਟੁੱਟ ਜੂ। ਉਹ ਵੀ ਲੱਭਣਾ ਚਾਹੀਦਾ ਕਿ ਉਹਨੂੰ ਕਿੰਨੇ ਇਹੋ ਜਿਹੀ ਮੱਤ ਦਿੱਤੀ ਹੈ। ਸੋ ਇਹ ਜੇ ਇਸ ਤਰ੍ਹਾਂ ਦਾ ਜੰਤਰ ਮੰਤਰ ਅੰਦਰ ਹੁੰਦਾ ਹੈ ਤੇ ਇਸ ਜੰਤਰ ਮੰਤਰ ਨੂੰ ਰੋਕਣ ਦੀ ਲੋੜ ਆ, ਨਹੀਂ ਤੇ ਤੰਤਰ ਦਾ ਜਲੂਸ ਨਿਕਲ ਜਾਏਗਾ। ਜੀ, ਨਿਕਲਿਆ ਹੀ ਪਿਆ ਆ। ਅਗਲੀ ਆਪਾਂ ਜੇ ਗੱਲ ਕਰੀਏ ਵੀ ਹੁਣ ਇੱਕ ਕੈਂਸਰ ਸਰਕਾਰੀ ਯੋਜਨਾ 'ਚ ਗੜਬੜੀ ਕਰਦਾ ਫੜਿਆ ਗਿਆ। ਕੈਂਸਰ ਹਸਪਤਾਲ ਜਿਹੜਾ ਸਰਕਾਰੀ ਯੋਜਨਾ ਦੇ ਵਿੱਚ ਗੜਬੜੀ ਕਰਦਾ ਫੜਿਆ ਗਿਆ, ਇਹ ਅਸਲ ਦੇ ਵਿੱਚ ਸਾਡੀ ਸਰਕਾਰ ਦਾ ਇੱਕ ਹੋਰ ਨਾਕਾਮ ਢਾਂਚਾ ਸਾਡੇ ਸਾਹਮਣੇ ਆਉਣ ਡਿਆ ਵਾ। ਕਿਉਂਕਿ ਇਹ ਜਿਹੜਾ ਮੋਹਨਦਾਈ ਓਸਵਾਲ ਕੈਂਸਰ ਹਸਪਤਾਲ ਆ, ਮੇਰੇ ਖਿਆਲ ਦੇ ਨਾਲ ਚੰਡੀਗੜ੍ਹ ਦਾ, ਇਹਦੇ ਵਿੱਚ ਇਹ ਲਿਸਟਡ ਸੀਗਾ, ਜਿਹੜੀ ਸਰਕਾਰ ਦੀ ਲਿਸਟ ਸੀਗੀ ਜੋ ਮੁੱਖ ਮੰਤਰੀ ਦੇ ਰਾਹਤ ਕੋਸ਼ ਦੇ ਵਿੱਚੋਂ ਕੈਂਸਰ ਦਾ ਇਲਾਜ ਹੁੰਦਾ ਜਿਨ੍ਹਾਂ ਹਸਪਤਾਲਾਂ ਦੇ ਵਿੱਚ, ਇਹ ਵੀ ਲਿਸਟਡ ਸੀਗਾ। ਪਰ ਜਿਹੜੀਆਂ ਸਰਕਾਰ ਕੋਲ ਸ਼ਿਕਾਇਤਾਂ ਆਈਆਂ ਉਹਦੇ 'ਚ ਮਰੀਜ਼ਾਂ ਨੇ ਇਹ ਸ਼ਿਕਾਇਤ ਕੀਤੀ, ਭਾਈ ਇਹ ਜਿਹੜੇ ਹਸਪਤਾਲ ਵਾਲੇ ਆ ਸਾਡੇ ਤੋਂ ਪੈਸੇ ਲੈ ਕੇ ਇਲਾਜ ਕਰਦੇ ਆ ਜੀ, ਜਦ ਕਿ ਸਰਕਾਰ ਵੱਲੋਂ ਉਹਨਾਂ ਨੂੰ ਪੈਸਾ ਮਰੀਜ਼ ਦਾ ਪਹਿਲਾਂ ਹੀ ਆ ਜਾਂਦਾ ਸੀ। ਸੋ ਇਹ ਸਿੱਧੇ ਤੌਰ ਤੇ ਕਹਿ ਲਈਏ ਗੜਬੜੀ ਹੈ, ਤੇ ਇਸ ਕਰਕੇ ਹੁਣ ਇਹਨੂੰ ਹਸਪਤਾਲ ਨੂੰ ਆਊਟਲਿਸਟ ਕਰ ਦਿੱਤਾ ਗਿਆ, ਇਹਨੂੰ ਬਾਹਰ ਕਰ ਦਿੱਤਾ ਗਿਆ ਉਸ ਸੂਚੀ ਦੇ ਵਿੱਚੋਂ। ਪਰ ਇਹ ਦੇਖੋ ਕਿ ਅੱਜ ਇੱਕ SMO, ਸਿਹਤ ਵਿਭਾਗ ਦਾ SMO ਬਹੁਤ ਵੱਡਾ ਅਹੁਦੇਦਾਰ ਹੁੰਦਾ ਹੈ, ਉਹਨੇ ਖੁਦ ਪ੍ਰੈਸ ਕਾਨਫਰੰਸ ਕਰਕੇ ਦੁਹਾਈ ਦਿੱਤੀ। ਉਹਨੇ ਕਿਹਾ ਕਿ ਮੇਰੀ ਪਤਨੀ ਬਿਮਾਰ ਹੋ ਗਈ ਤੇ ਮੈਂ PGI ਹਸਪਤਾਲ ਦੇ ਵਿੱਚ ਉਹਨੂੰ ਲੈ ਕੇ ਗਿਆ ਤੇ ਉੱਥੇ ਇਲਾਜ, ਕਿਉਂਕਿ ਇਹਨਾਂ ਦਾ ਇਲਾਜ 3 ਲੱਖ ਤੱਕ ਫ੍ਰੀ ਹੁੰਦਾ ਹੈ, ਕਹਿੰਦਾ ਕਿ ਮੈਂ ਜਦੋਂ ਜਾ ਕੇ ਉਸ ਸਕੀਮ ਦਾ ਲਾਭ ਲੈਣਾ ਚਾਹਿਆ ਤੇ ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ 3 ਲੱਖ ਰੁਪਈਆ ਡਾਕਟਰ ਬਣ ਕੇ ਇੱਥੇ ਮੇਜ਼ ਤੇ ਰੱਖ ਦੇ, ਨਹੀਂ ਤੇ ਇਲਾਜ ਸ਼ੁਰੂ ਨਹੀਂ ਹੋਏਗਾ। ਕਹਿੰਦਾ ਕਿ ਮੈਂ ਬਕਾਇਦਾ ਪਹਿਲਾਂ 3 ਲੱਖ ਰੁਪਈਆ ਉੱਥੇ ਗਿਣ ਕੇ ਰੱਖਿਆ, ਫਿਰ ਇਲਾਜ ਸ਼ੁਰੂ ਹੋਇਆ। ਹੁਣ ਦੇਖੋ PGI ਤੋਂ ਵੱਡਾ ਤੇ ਕੋਈ ਹਸਪਤਾਲ ਨਹੀਂ ਹੈਗਾ। ਜੇ ਉੱਥੇ ਵੀ ਨੇਮ ਕਾਇਦੇ ਜਿਹੜੇ ਟੁੱਟਦੇ ਆ, ਇਹੋ ਜਿਹੀਆਂ ਗੜਬੜੀਆਂ ਹੁੰਦੀਆਂ, ਤੇ ਤੁਸੀਂ PGI ਹਸਪਤਾਲ ਨੂੰ ਫਿਰ ਕਿਵੇਂ ਲਿਸਟ ਚੋਂ ਬਾਹਰ ਵੀ ਨਹੀਂ ਨਾ ਕਰ ਸਕਦੇ ਤੁਸੀਂ, ਕਿਉਂਕਿ ਤੁਹਾਡੇ ਕੋਲ ਉਹੋ ਜਿਹਾ ਕੋਈ ਬਦਲਵਾਂ ਹਸਪਤਾਲ ਵੀ ਨਹੀਂ ਹੋਣਾ। ਇੱਕ ਹੋਰ ਗੱਲ ਜਿਹੜੀ ਹੈ ਲੁਧਿਆਣੇ ਇਹੋ ਜਿਹੀ ਜੱਗੋਤੇਰ ਵੀ ਸਾਹਮਣੇ ਆਈ, ਜਿਹੜੀ ਇਹਨਾਂ ਦੀ ਕੈਸ਼ਲੈਸ ਬੀਮਾ ਯੋਜਨਾ, ਉਹਦੇ ਵਿੱਚ ਜਿਹੜੇ ਬੈਂਸ ਬ੍ਰਦਰਜ਼ ਆ ਉਹ ਮੀਡੀਆ ਵਾਲਿਆਂ ਨੂੰ ਨਾਲ ਲੈ ਕੇ ਗਏ, ਉਹਨਾਂ ਨੇ ਜਾ ਕੇ ਉੱਥੇ 2 ਡਾਕਟਰ ਉੱਥੇ ਫੜੇ ਜੋ ਇਸੇ ਤਰ੍ਹਾਂ ਦੀਆਂ ਗੜਬੜੀਆਂ ਕਰਦੇ ਪਏ ਸਨ। ਕੁਝ ਦਿਨ ਪਹਿਲਾਂ 2 ਹਸਪਤਾਲ ਇਸੇ ਤਰ੍ਹਾਂ ਇਹਨਾਂ ਨੇ ਆਊਟ ਆਫ ਲਿਸਟ ਕੀਤੇ ਸਨ, ਉਹ ਵੀ ਗੜਬੜੀਆਂ ਕਰਦੇ ਫੜੇ ਗਏ ਸਨ। ਹੁਣ ਦੇਖੋ, ਜਦੋਂ ਤੁਸੀਂ ਗੜਬੜੀਆਂ ਕਰਦੇ ਫੜ ਲੈਂਦੇ ਹੋ, ਤੁਸੀਂ ਉਹਨਾਂ ਨੂੰ ਸਿਰਫ ਤੇ ਸਿਰਫ ਸੂਚੀ ਚੋਂ ਬਾਹਰ ਕਰ ਦਿੰਦੇ ਹੋ, ਕਹਿਣਾ ਹੀ ਕੱਖ ਨਹੀਂ, ਤੇ ਫਿਰ ਉਹਨਾਂ ਨੇ ਹਟਣਾ ਕਿੱਥੋਂ? ਜੇ ਇੱਕ ਨੂੰ ਕੱਢ ਕੇ ਤੁਸੀਂ ਦੂਜੇ ਨੂੰ ਪਾਓਗੇ
ਤੇ ਫਿਰ ਉਹ ਵੀ ਕੰਮ ਕਰੇਗਾ। ਉਹਨੂੰ ਪਤਾ ਹੈ ਚਲੋ ਜਿੰਨਾ ਚਿਰ ਚੱਲਦਾ ਕੰਮ ਚਲਾਈ ਚੱਲਦੇ ਆ, ਜਦੋਂ ਕਿਤੇ ਫੜੇ ਗਏ ਹੋਣਾ ਕੀ ਆ, ਵੱਧ ਤੋਂ ਵੱਧ ਸੂਚੀ ਚੋਂ ਬਾਹਰ ਕਰ ਦੇਣਗੇ। ਜਿੰਨਾ ਚਿਰ ਮਲਾਈ ਖਾ ਲਈ ਉਹਨਾਂ ਚਿਰ ਠੀਕ ਆ। ਸੋ ਇਹਨਾਂ ਨੂੰ ਥੋੜਾ ਜਿਹਾ ਐਕਸ਼ਨ ਵੀ ਲੈਣ ਦੀ ਜ਼ਰੂਰਤ ਆ, ਕਿਉਂਕਿ ਡਾਕਟਰ ਇੱਥੇ ਹੁਣ ਉਹ ਨਹੀਂ ਰਹਿ ਗਏ ਜਿਨ੍ਹਾਂ ਨੂੰ ਰੱਬ ਕਿਹਾ ਜਾਂਦਾ ਹੁੰਦਾ ਸੀ। ਹੁਣ ਤੇ ਡਾਕਟਰ ਕਈ ਹੈ ਜਿਹੜੇ ਉਹ ਸਾਡੇ ਤੰਤਰ ਲਈ, ਸਾਡੇ ਸਮਾਜ ਲਈ ਯੱਬ ਬਣ ਬੈਠੇ ਆ। ਜੀ ਜੀ ਜੀ। ਅਗਲੀ ਜੇ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਮਾਣਹਾਨੀ ਕੇਸਾਂ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵੀ ਹੈਰਾਨ ਹੋਇਆ। ਸੁਪਰੀਮ ਕੋਰਟ ਨੇ ਅੱਜ ਕਾਫੀ ਝਾੜ ਲਾਈ ਹੈ ਸਿਆਸਤਦਾਨਾਂ ਨੂੰ। ਉਹਨਾਂ ਨੇ ਇਹ ਕਿਹਾ ਕਿ ਤੁਸੀਂ ਜਨਤਕ ਸ਼ਖਸੀਅਤ ਹੋ ਤੇ ਆਲੋਚਨਾ ਸਹਿਣ ਲਈ ਥੋੜਾ ਜਿਹਾ ਜਿਗਰਾ ਰੱਖੋ ਜੀ। ਇਹ ਨਹੀਂ ਹੈ ਕਿ ਤੁਹਾਨੂੰ ਕੋਈ ਕ੍ਰਿਟੀਸਾਈਜ਼ ਕਰ ਦਿੰਦਾ ਤੇ ਚੁੱਕ ਕੇ ਤੁਸੀਂ ਮਾਣਹਾਨੀ ਦਾ ਕੇਸ ਕਰ ਦਿਓ। ਜੇ ਵਕੀਲ ਆਂਦਾ ਕਿ ਨਹੀਂ ਮਾਣਹਾਨੀ ਦਾ ਕੇਸ ਤੇ ਕਿਸੇ ਧੱਕੇ ਨਾਲ ਵੀ ਨਹੀਂ ਬਣਨਾ, ਤੇ ਤੁਸੀਂ ਫਿਰ ਕਹਿ ਦਿੰਦੇ ਕੋਈ ਗੱਲ ਨਹੀਂ ਚੁੱਪ ਕਰਕੇ 295 ਲਵਾ ਦੇ, ਇਹ ਤਾਂ ਲੱਗ ਹੀ ਜਾਣੀ ਹੈ। ਇਹ ਚੀਜ਼ਾਂ ਜਿਹੜੀਆਂ ਉਹ ਨਾ ਕਰੋ, ਆਲੋਚਨਾ ਸਹਿਣ ਲਈ ਤਿਆਰ ਹੋ। ਮਾਮਲਾ ਹੈ ਤਮਿਲਨਾਡੂ ਦਾ ਜੀ। ਤਮਿਲਨਾਡੂ ਦੇ ਵਿੱਚ ਜਿਹੜੀ ਬੀਬੀ ਜੈ ਲਲਿਤਾ ਹੈ, ਉਹ ਤੇ ਏਡੀ ਜਿਹੜੀ ਬੀਬੀ ਸੁਲੱਖਣੀ ਹੈ, ਉਹਦੀ ਹਾਲ ਦੇ ਵਿੱਚ ਇੱਕ ਜਿਹੜੀ ਉਹਦੀ ਸਾਥਣ ਸੀ ਕਿ ਸ਼ਸ਼ੀ ਕਲਾ, ਉਹਨੇ ਕੀ ਕੀਤਾ ਕਿ ਉਹਨੂੰ ਲੱਗਿਆ ਕਿ ਚਲੋ ਬੀਬੀ ਦੀ ਖੁਸ਼ਨੂਦੀ ਲੈਨੇ ਆ। ਉਹਦੇ ਵਿਰੋਧੀ ਦਲ ਦਾ ਇੱਕ ਨੇਤਾ ਜਿਹੜਾ ਏਅਰਪੋਰਟ ਤੇ ਫਿਰਦਾ ਸੀ, ਜਹਾਜ਼ ਚੜ੍ਹ ਲੱਗਿਆ, ਇਹ ਕਿਤੇ ਉਤਰੀ ਉੱਥੋਂ, ਇਹਨੇ ਉਹਦੇ ਲੱਥਾ ਕੱਢ ਮਾਰਿਆ। ਤੇ ਜਦੋਂ ਉਹ ਗੱਲ ਜਿਹੜੀ ਮੀਡੀਆ ਦੇ ਵਿੱਚ ਪੁੱਠੀ ਪਈ ਤੇ ਬੀਬੀ ਜੈ ਲਲਿਤਾ ਨੇ ਉਹਨੂੰ ਮਿੰਟ ਮਾਰਿਆ, ਉਹਨੂੰ ਮੁਅੱਤਲ ਕਰ ਦਿੱਤਾ ਸ਼ਸ਼ੀ ਕਲਾ ਨੂੰ। ਸ਼ਸ਼ੀ ਕਲਾ ਨੇ ਆ ਕੇ ਅਸੈਂਬਲੀ ਦੇ ਵਿੱਚ ਰੋਣਾ ਰੋਇਆ। ਉਹ ਕਹਿੰਦੀ ਕਿ ਮੈਂ ਤੇ ਆਹ ਕੁਛ ਕਰ ਬੈਠੀ, ਮੈਨੂੰ ਪਾਰਟੀ ਚੋਂ ਕੱਢਿਆ ਹੀ ਕੱਢਿਆ, ਜੇ ਮੈਂ ਵਾਪਸ ਤਮਿਲਨਾਡੂ ਚ ਗਈ ਤੇ ਮੇਰੇ ਨਾਲ ਤੇ ਕੋਈ ਚੰਨ ਹੋਰ ਚੜ ਜਾਣਾ। ਉਹ ਜੀ ਸੰਸਦ ਨੇ ਕੋਲ ਆਈ ਗਈ ਕਰ ਦਿੱਤੀ, ਉਹ ਵਾਪਸ ਗਈ ਹੈ। ਤੇ ਚੌਥੇ ਪੰਜਵੇਂ ਦਿਨ ਅਖਬਾਰਾਂ ਦੇ ਵਿੱਚ ਖਬਰ ਆ ਗਈ ਕਿ ਸ਼ਸ਼ੀ ਕਲਾ ਦੇ ਪਤੀ ਤੇ ਉਹਦੇ ਮੁੰਡੇ ਤਿੰਨਾਂ ਦੇ ਖਿਲਾਫ ਜਿਹੜਾ ਉਹਦੀ ਨੌਕਰਾਣੀ ਨੇ ਕੇਸ ਦਰਜ ਕਰਵਾ ਦਿੱਤਾ ਰੇਪ ਦਾ। ਦੋਵਾਂ ਨੂੰ ਨਾਲ ਸਹਾਇਕ ਰੱਖ ਕੇ ਉਹਦੇ ਪਤੀ ਤੇ ਰੇਪ ਦਾ ਕੇਸ ਦਰਜ ਹੋ ਗਿਆ। ਸੋ ਇਹੋ ਜਿਹਾ ਕੰਮ ਕਰਦੀ ਹੈ ਬੀਬੀ ਜੈ ਲਲਿਤਾ। ਔਰ ਉਹਦੇ ਕੰਮ ਕਰਨ ਦਾ ਦੂਜਾ ਢੰਗ ਦੇਖੋ ਮਾਣਹਾਨੀ ਵਾਲਾ, ਉਹ ਇਹ ਹੈ ਕਿ ਉਹਦੀ ਸਰਕਾਰ ਵੱਲੋਂ 213 ਮਾਣਹਾਨੀ ਮੁਕੱਦਮੇ ਠੁਕੇ ਗਏ ਆ, ਔਰ ਉਹਦੇ ਚੋਂ 55 ਮੀਡੀਆ ਦੇ ਖਿਲਾਫ ਆ, ਇਕੱਲੇ 55 ਮੀਡੀਆ ਦੇ ਖਿਲਾਫ ਆ। ਇੱਕ ਪਾਰਟੀ ਹੈ ਜਿਹੜੀ ਉੱਥੇ DMK 85 ਉਹਦੇ ਖਿਲਾਫ ਉਹ ਠੋਕੀ ਖੜੀ ਹੈ। ਇੱਕ ਜਿਹੜੀ ਪਾਰਟੀ DMDK ਆ 48 ਕੇਸ ਉਹਦੇ ਉੱਤੇ ਚਲਾਏ ਹੋਏ ਆ। 28 ਕੇਸ ਤੇ ਕੱਲਾ ਜਿਹੜਾ DMDK ਦਾ ਉਹ ਹੈ ਚੀਫ, ਉਹਦਾ ਨਾਮ ਵਿਜੇ ਕਾਂਤ ਆ, 28 ਕੇਸ ਉਹਦੇ ਕੱਲੇ ਤੇ ਮਾਣਹਾਨੀ ਦੇ। ਮਾਣਹਾਨੀ ਦਾ ਕੇਸ ਕਿਵੇਂ ਕਰਦੇ ਆ? ਇੱਕ ਬੜਾ ਦਿਲਚਸਪ ਤੱਥ ਆ ਕਿ ਜੇ ਕੋਈ ਮੰਨ ਲਓ ਹੁਣ ਜਿਵੇਂ ਆਪਾਂ ਆਲੋਚਨਾ ਕਰਦੇ ਰਹਿੰਦੇ ਹਾਂ, ਵੈਸੇ ਪ੍ਰਕਾਸ਼ ਸਿੰਘ ਬਾਦਲ ਜਾਂ ਇਹਨਾਂ ਦੇ ਸੁਪੁੱਤਰ ਦੇ ਜਿਗਰੇ ਦੀ ਦਾਤ ਦੇਣੀ ਬਣਦੀ ਹੈ ਕਿ ਸਾਰਾ ਦਿਨ ਸਹੀ ਆਲੋਚਨਾ ਹੀ ਜਾਂਦੇ, ਪਤਾ ਨਹੀਂ ਕਿੱਡਾ ਕੁ ਜਿਗਰਾ। ਤੇ ਉਹਨਾਂ ਦੀ ਕੋਈ ਜੇਕਰ ਨਿੰਦਿਆ ਕਰਦਾ ਹੈ ਤੇ ਉਹ ਬੀਬੀ ਚੁੱਪ ਕਰਕੇ ਮਾਣਹਾਨੀ ਦਾ ਕੇਸ ਕਰ ਦਿੰਦੀ ਹੈ। ਉਹ ਕਹਿੰਦੀ ਹੈ ਕਿ ਨੀਤੀਆਂ ਦਾ ਭਾਵੇਂ ਤੁਸੀਂ ਸਰਕਾਰ ਦੀਆਂ ਦੀ ਨਿੰਦਾ ਕੀਤੀ ਹੈ, ਪਰ ਸਰਕਾਰ ਤੇ ਸਾਡੀ ਪਾਰਟੀ ਦੀ ਹੈ ਨਾ, ਹਾਨੀ ਤੇ ਸਾਡੀ ਪਾਰਟੀ ਦੀ ਹੁੰਦੀ ਹੈ, ਮਾਣਹਾਨੀ ਤੇ ਸਾਡੀ ਪਾਰਟੀ ਦੀ ਹੁੰਦੀ ਹੈ। ਸੋ ਉਹ ਪਾਰਟੀ ਬਣੇ ਚੁੱਕ ਕੇ ਕੇਸ ਕਰ ਦਿੰਦੀ ਹੈ। ਸੋ ਇਹ ਜਿਹੜੇ ਕੇਸਾਂ ਦਾ ਪੁਲੰਦਾ ਉੱਥੇ ਹੈ, ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ ਕਿ ਬਿਲਕੁਲ ਧੱਕਾ ਹੈ। ਹੁਣ 22 ਸਤੰਬਰ ਨੂੰ ਇਹ ਸੁਣਵਾਈ ਹੈ। ਇਹ ਦੇਖ ਲਓ ਹੁਣ ਤੁਸੀਂ ਕਿ ਇੱਥੇ ਕੇਸਾਂ ਦਾ ਜਿਹੜਾ ਕੇਸ ਹੈ ਉਹ ਕਿੰਨਾ ਵਿਗੜਿਆ ਹੋਇਆ। ਇਹ ਸਾਡੇ ਪੰਜਾਬ ਦੇ ਵਿੱਚ ਦੇਸ਼ ਧਰੋ ਵਾਲੇ ਆਪਾਂ ਵੇਖੇ ਸੀ ਕੇਸ ਪਿਛਲੇ ਸਾਲ, ਉਹਨੇ ਮਾੜੇ ਵਿਆਹ 'ਚ ਲੱਡੂ ਨਹੀਂ ਬਣਦੇ ਜਿੰਨੇ ਇੱਕ ਮਹੀਨੇ 'ਚ ਕੇਸ ਬਣ ਗਏ ਸਨ। ਜੀ 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 ਜੀ। ਸੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਸੋਮਵਾਰ ਤੋਂ ਸ਼ਨੀਚਰਵਾਰ ਤੱਕ ਸਵੇਰੇ 9:30 ਵਜੇ ਅਤੇ ਰੋਜ਼ਾਨਾ ਸ਼ਾਮ ਨੂੰ 8:30 ਵਜੇ ਪੰਜਾਬੀ ਰੇਡੀਓ USA ਦੇ ਉੱਤੇ ਤੁਹਾਡੇ ਲਈ ਆਪਾਂ ਪੇਸ਼ ਕਰਦੇ ਹਾਂ। ਸਾਡੇ ਅੱਜ ਦੇ ਇਸ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਬੁਲਟਨ ਨੂੰ ਸਪਾਂਸਰ ਕਰਦੇ ਨੇ ਰੇਟ ਬੀਟ ਮਾਰਗੇਜ ਵਾਲੇ। ਕਿਸੇ ਵੀ ਤਰੀਕੇ ਦੀ ਮਾਰਗੇਜ ਜਾਂ ਕਮਰਸ਼ੀਅਲ ਲੋਨ ਦੇ ਲਈ ਤੁਸੀਂ ਅੱਜ ਹੀ ਰੇਟ ਬੀਟ ਮਾਰਗੇਜ ਵਾਲਿਆਂ ਨੂੰ ਕਾਲ ਕਰੋ। ਇਹਨਾਂ ਦਾ ਨੰਬਰ 877 877 7575 877 877 7575। ਅਗਲੀ ਆਪਾਂ ਜੇ ਗੱਲ ਕਰੀਏ, ਬਾਦਲ ਸਾਹਿਬ ਹੁਣਾਂ ਨੇ ਗੁਰਦੁਆਰਿਆਂ ਦੇ ਮੁੱਦੇ ਦੇ ਉੱਤੇ ਦਿੱਤਾ ਕਰੜਾ ਬਿਆਨ। ਇਹ ਅੱਜ ਸਵਾਲ ਕੀਤਾ ਸੀਗਾ ਅਸੀਂ ਇਹਨਾਂ ਦੇ ਨਾਲ, ਇਹਨਾਂ ਨੂੰ ਕਿਹਾ ਕਿ ਭਾਈ ਗੁਰਦੁਆਰੇ ਤੇ ਟੈਕਸ ਲਾ ਦਿੱਤਾ ਤੁਹਾਡੀ ਕੇਂਦਰ ਸਰਕਾਰ ਦੇ ਰਾਜ ਦੇ ਵਿੱਚ। UP ਸਰਕਾਰ ਨੇ ਨੋਟਿਸ ਭੇਜਿਆ 15,000 ਦਾ ਅਲੀਗੜ੍ਹ ਗੁਰਦੁਆਰੇ 'ਚ। ਨਾਲ ਸ਼੍ਰੀਨਗਰ ਵਾਲੇ ਗੁਰਦੁਆਰੇ ਦਾ ਵੀ ਮੁੱਦਾ ਚੁੱਕਿਆ ਕਿ ਉੱਥੇ ਪੈਰਾਮਿਲਟਰੀ ਫੋਰਸਿਸ ਨੇ ਗੁਰਦੁਆਰੇ 'ਚ ਇਸ ਕਰਕੇ ਭੰਨਤੋੜ ਕਰ ਦਿੱਤੀ ਕਿਉਂਕਿ ਵਿਖਾਵਾਕਾਰੀ ਉਹਦੇ 'ਚ ਆਏ ਗਏ ਲੰਗਰ ਛਕਦੇ ਸਨ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉੱਥੇ ਬੜੀ ਵਜਨਦਾਰ ਟਿੱਪਣੀ ਕੀਤੀ। ਉਹਨਾਂ ਨੇ ਕਿਹਾ ਕਿ ਇਹਨਾਂ ਚੀਜ਼ਾਂ ਦੇ ਸਿੱਟੇ ਜਿਹੜੇ ਮਾੜੇ ਨਿਕਲਦੇ ਆ, ਔਰ ਤੁਸੀਂ
ਇਤਿਹਾਸ ਦੇ ਵਿੱਚ ਵੇਖ ਚੁੱਕੇ ਹੋ ਕਿ ਇਹੋ ਕੁਝ ਪਹਿਲਾਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਕੀਤੀਆਂ ਗਈਆਂ ਸਨ ਤੇ ਫਿਰ ਪੰਜਾਬ ਦਾ ਜੋ ਨੁਕਸਾਨ ਹੋਇਆ ਉਹਦੀ ਉਦਾਹਰਨ, ਉਹਦੀ ਨਜ਼ੀਰ ਤੁਹਾਡੇ ਸਾਹਮਣੇ ਹੀ ਹੈ। ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਸਾਡੇ ਗੁਰਧਾਮਾਂ ਦੀਆਂ, ਸਾਡੇ ਗੁਰਦੁਆਰਿਆਂ ਦੀਆਂ ਜਿਹੜੀਆਂ ਇਹ ਇਮਾਰਤਾਂ ਨੇ ਉਹਨਾਂ ਦੀ ਸੁਰੱਖਿਆ ਯਕੀਨੀ ਕਰਨ ਤੇ ਨਾਲ ਇਹਨਾਂ ਦਾ ਸਤਿਕਾਰ ਹੈ ਜਿਹੜਾ ਉਹ ਵੀ ਤੈਅ ਹੋਣਾ ਚਾਹੀਦਾ ਹੈ। ਉਹਨਾਂ ਨੇ ਵਧੀਆ ਗੱਲ ਕਹੀ, ਪਰ ਜਦੋਂ ਇਹ ਗੱਲ ਸੁਣ ਕੇ ਸਾਡੇ ਵਰਗੇ ਘਰ ਪਰਤੇ ਆ ਕੇ ਆਪੋ ਆਪਣੇ ਡੱਬੇ ਲੈਪਟਾਪ ਖੋਲੇ, ਉਹਦੇ ਵਿੱਚ ਇੱਕ ਖਬਰ ਜਿਹੜੀ ਸੀ ਉਹ ਸਾਡੇ ਪੰਜਾਬ ਚੋਂ ਹੀ ਆਉਣ ਡਈ ਸੀ। ਸਾਦਕ ਦੇ ਕੋਲ ਕੋਈ ਪਿੰਡ ਆ, ਉਹਦੇ ਗੁਰਦੁਆਰੇ ਦੀ ਹਦੂਦ ਦੇ ਵਿੱਚ ਕੋਈ ਟੂਰਨਾਮੈਂਟ ਹੋਣ ਡਿਆ ਸੀ, ਕਬੱਡੀ ਦਾ ਮੈਚ ਕਰਵਾ ਰਹੇ ਸੀ ਤੇ ਉੱਥੇ ਠੇਕੇਦਾਰਾਂ ਦੇ ਜਿਹੜੇ ਕਰਿੰਦੇ ਸਨ ਉਹ ਸ਼ਰਾਬ ਦੀਆਂ ਪੇਟੀਆਂ ਲੱਦ ਕੇ ਉੱਥੇ ਗੁਰਦੁਆਰੇ ਦੇ ਵਿੱਚ ਜਾ ਵੜੇ। ਜਦੋਂ ਲੋਕਾਂ ਨੇ ਵੇਖਿਆ, ਗੁੱਸਾ ਲੋਕਾਂ ਦਾ ਜਿਹੜਾ ਫਿਰ ਉਹ ਚੰਡਾਲ ਬਣ ਗਿਆ। ਉਹਨਾਂ ਨੇ ਗੱਡੀ ਉਹਨਾਂ ਦੀ ਭੰਨ ਸੁੱਟੀ, ਬੋਤਲਾਂ ਵੀ ਉਹਨਾਂ ਦੀਆਂ ਖਿਲਾਰ ਦਿੱਤੀਆਂ। ਬਸ ਕੀ ਕਰਨ ਡਏ ਆ? ਠੇਕੇ ਸ਼ਰਾਬ ਦੇ ਤੁਹਾਨੂੰ ਪਤਾ ਹੀ ਆ, 100 ਦੇ ਵਿੱਚੋਂ 70 ਠੇਕੇ ਜਿਹੜੇ ਉਹ ਇਹਨਾਂ ਦੇ ਆਪਦੇ ਬੰਦਿਆਂ ਦੇ ਕੋਲ ਹੀ ਆ। ਉਹ ਉੱਥੇ ਕੀ ਗੁਲ ਖਿਲਾ ਰਹੇ ਆ। ਸੋ ਮੇਰੇ ਖਿਆਲ ਦੇ ਨਾਲ ਸਾਨੂੰ ਆਪਣਾ ਘਰ ਵੀ ਸੰਭਾਲਣਾ ਚਾਹੀਦਾ ਹੈ, ਬਾਹਰ ਵਾਲਿਆਂ ਨੂੰ ਮੱਤ ਸਾਨੂੰ ਫੇਰ ਦੇਣੀ ਚਾਹੀਦੀ ਹੈ। ਗੁਰਦੁਆਰਿਆਂ ਦੇ ਮੁੱਦੇ ਤੇ ਇਹ ਜਿਹੜਾ ਅੱਜ ਦਾ ਇਹ ਸਾਰਾ ਘਟਨਾਕ੍ਰਮ ਸਾਹਮਣੇ ਆਇਆ ਪੰਜਾਬ ਦੇ ਵਿੱਚ, ਬੜਾ ਸ਼ਰਮਨਾਕ ਆ। ਉਸ ਤੋਂ ਵੀ ਸ਼ਰਮਨਾਕ ਆ ਜਿਨ੍ਹਾਂ ਨੇ ਗੁਰਦੁਆਰੇ ਨੂੰ, ਗੁਰਧਾਮ ਨੂੰ ਟੈਕਸ ਦਾ ਨੋਟਿਸ ਦਿੱਤਾ ਹੈ। ਉਸ ਤੋਂ ਵੀ ਸ਼ਰਮਨਾਕ ਹੈ ਜਿਨ੍ਹਾਂ ਨੇ ਭੰਨਤੋੜ ਕੀਤੀ ਹੈ ਕਿ ਆਪਣੇ ਪੰਜਾਬ ਦੇ ਵਿੱਚ ਜਿਹੜੇ ਇਹਨਾਂ ਦੇ ਆਪਦੇ ਠੇਕੇਦਾਰ ਆ ਉਹ ਗੁਰਦੁਆਰੇ ਦੀ ਹਦੂਦ ਦੇ ਵਿੱਚ ਸ਼ਰਾਬ ਵੇਚਣ ਦੀ ਹਿਮਾਕਤ ਕਰ ਬੈਠੇ ਆ। ਔਰ ਅੱਜ ਦੇਖੋ, ਨਾ ਤੇ ਕਰਨੈਲ ਸਿੰਘ ਪੀਰ ਮੁਹੰਮਦ ਦੀ ਭਾਵਨਾ ਨੂੰ ਕੁਛ ਹੋ ਰਿਹਾ, ਨਾ ਮਨਜੀਤ ਸਿੰਘ ਜੀਕੇ ਦੀ ਭਾਵਨਾ ਹਿਲਜੁਲ ਕਰਦੀ ਪਈ ਹੈ, ਤੇ ਨਾ ਹੀ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਪੰਥ ਹੇਜ ਆ ਉਹੀ ਸੁੱਤਾ ਉੱਠਦਾ ਪਿਆ। ਬਿਲਕੁਲ, ਇਹ ਤਾਂ ਹੈ ਹੀ ਆ ਜੀ। ਤੇ ਆਪਾਂ ਜੇ ਅਗਲੀ ਆਪਾਂ ਗੱਲ ਕਰੀਏ ਵੀ ਕੇਜਰੀਵਾਲ ਵਸਣਗੇ ਪੰਜਾਬ 'ਚ ਆ ਕੇ, ਏਕੇ ਵਸਣਗੇ ਪੰਜਾਬ ਆ ਕੇ, ਇਸ ਤਰ੍ਹਾਂ ਵੀ ਕਹਿ ਸਕਦੇ ਹੋ ਤੁਸੀਂ। ਕੋਈ ਗੱਲ ਨਹੀਂ ਜੀ, ਸਵਾਗਤ ਹੈ ਇਹਨਾਂ ਦਾ। ਅੱਗੇ ਸਾਗ ਦੀ ਰੁੱਤ ਆਉਣ ਡਈ ਹੈ, ਸਰਵਾਂ ਬੀਜਣੀਆਂ ਹੁਣ, ਸਾਗ ਖਾਣਗੇ, ਲੱਸੀ ਪੀਣਗੇ, ਪੰਜਾਬ ਘੁੰਮਣਗੇ, ਨਾਲ ਆਪਣਾ ਸਿਆਸਤ ਦਾ ਯੱਕਾ ਜਿਹੜਾ ਉਹ ਵੀ ਤੋਰੀ ਫਿਰਨਗੇ। ਸਵਾਗਤ ਕਰਨਾ ਬਣਦਾ ਕੇਜਰੀਵਾਲ ਸਾਹਿਬ ਦਾ। ਉਹ ਇੱਥੇ ਘਰ ਲੈ ਰਹੇ ਆ ਜੀ, ਲੁਧਿਆਣਾ ਜਾਂ ਫਗਵਾੜਾ ਦੇ ਵਿੱਚ ਘਰ ਉਹਨਾਂ ਲਈ ਵੇਖਿਆ ਜਾਂਦਾ ਹੈ। ਰਣਨੀਤੀ ਇਹ ਹੈ ਇਸ ਪਾਰਟੀ ਦੀ ਕਿ 15 ਦਿਨ ਉਹ ਇੱਥੇ ਲਾਇਆ ਕਰਨਗੇ, 15 ਦਿਨ ਉਹ ਦਿੱਲੀ ਰਿਹਾ ਕਰਨਗੇ, ਯਾਨੀ 2 ਥਾਈਂ ਸਮਾਂਤਰ ਆਪਦਾ ਜਿਹੜਾ ਸਿਆਸੀ ਕੰਮ ਆ ਉਹ ਸੰਭਾਲਣਗੇ। ਦੂਜੇ ਪਾਸੇ ਇਹਨਾਂ ਨੇ ਅੱਜ ਇੱਕ ਹੋਰ ਮਹੱਤਵਪੂਰਨ ਐਲਾਨ ਕਰ ਦਿੱਤਾ। ਇਹਨਾਂ ਦੇ ਜਿਹੜੇ ਮੈਨੀਫੈਸਟੋ ਦੇ ਮੁਖੀ ਹੈ, ਮੈਨੀਫੈਸਟੋ ਟੀਮ ਦੇ ਮੁਖੀ ਕਮਰ ਸੰਧੂ ਜੀ, ਸਾਡੇ ਸਾਬਕਾ ਪੱਤਰਕਾਰ ਜੀ, ਉਹਨਾਂ ਨੇ ਐਲਾਨ ਕਰ ਦਿੱਤਾ ਕਿ 11 ਸਤੰਬਰ ਨੂੰ ਅਸੀਂ ਕਿਸਾਨਾਂ ਦਾ ਜਿਹੜਾ ਮੈਨੀਫੈਸਟੋ ਮੋਗੇ ਦੇ ਵਿੱਚ ਜਾਰੀ ਕਰਾਂਗੇ। ਕੇਜਰੀਵਾਲ ਸਾਹਿਬ ਉਹਦੇ 'ਚ ਸ਼ਿਰਕਤ ਕਰਨਗੇ। ਇੱਥੋਂ ਤੱਕ ਘਰ ਦੇ ਮਸਲੇ ਦੀ ਗੱਲ ਆ, ਦੇਖੋ ਘਰ ਇਹਨਾਂ ਨੂੰ ਜਿਹੜਾ ਸੀਗਾ ਲੋੜ ਲੱਗਦੀ ਸੀ ਤਾਂ ਲੈ ਲੈਣਗੇ ਘਰ, ਕੋਈ ਵੱਡੀ ਗੱਲ ਨਹੀਂ। ਪਰ ਸਵਾਲ ਇਹ ਉੱਠਦਾ ਕਿ ਅਰਵਿੰਦ ਕੇਜਰੀਵਾਲ ਤੋਂ ਪਹਿਲਾਂ ਇੱਕ ਘਰ ਅਰੁਣ ਜੇਤਲੀ ਨੇ ਵੀ ਅੰਮ੍ਰਿਤਸਰ ਦੇ ਵਿੱਚ ਖਰੀਦਿਆ ਸੀ, ਮੁੜ ਕੇ ਉਹਨਾਂ ਨੇ ਘਰ ਵੱਲ ਨੂੰ ਕਦੇ ਮੂੰਹ ਹੀ ਨਹੀਂ ਕੀਤਾ। ਤੇ ਹੁਣ ਸਾਰੇ ਪੁੱਛਦੇ ਜੇ ਜਿੱਤ ਵੀ ਜਾਂਦੋ ਅਰੁਣ ਜੇਤਲੀ ਤੇ ਘਰ ਦੇ ਵਿੱਚ ਤੇ ਕਬੂਤਰ ਹੀ ਉੱਡਣੇ ਸੀ, ਤੂੰ ਜਿੱਤ ਕੇ ਵੀ ਨਹੀਂ ਸੀ ਆਉਣਾ ਜਿਹੜਾ ਹਾਰ ਕੇ ਨਹੀਂ ਪਰਤਿਆ। ਤੇ ਉਹ ਅਰਵਿੰਦ ਕੇਜਰੀਵਾਲ ਹੋਰੀ ਦੇਖੋ ਇਸ ਘਰ ਦਾ ਕਿੰਨਾ ਕੁ ਮੁੱਲ ਮੋੜਦੇ ਆਪਣੀ ਪਾਰਟੀ ਲਈ, ਉਹ ਸਮਾਂ ਦੱਸੇਗਾ। ਪਰ ਦੂਜੇ ਪਾਸੇ ਥੋੜੀ ਜਿਹੀ ਗੱਲ ਮੈਨੀਫੈਸਟੋ ਦੀ ਕਰ ਲਈਏ ਤੇ ਅੱਗੇ ਅਸੀਂ ਵੇਖਿਆ ਕਰਦੇ ਸਾਂ ਇੱਕ ਪਾਰਟੀ ਦਾ ਇੱਕ ਹੀ ਮੈਨੀਫੈਸਟੋ ਹੁੰਦਾ ਸੀ, ਪਰ ਆਹ ਹੁਣ ਨਵੀਂ ਰੀਤ ਚੱਲੀ ਹੈ। ਇੱਕ ਨੌਜਵਾਨਾਂ ਦਾ ਮੈਨੀਫੈਸਟੋ ਹੈ, ਇੱਕ ਕਿਸਾਨਾਂ ਦਾ ਮੈਨੀਫੈਸਟੋ ਹੈ, ਇੱਕ ਗਾਂ ਸ਼ਾਇਦ ਵਪਾਰੀਆਂ ਦਾ ਮੈਨੀਫੈਸਟੋ ਆ ਜਾਏਗਾ। ਇਸ ਤਰ੍ਹਾਂ ਹੋ ਸਕਦਾ ਕੱਲ ਨੂੰ ਕੋਈ ਹੋਰ ਪਾਰਟੀ ਉੱਠੇ ਤੇ ਉਹ ਕਵੇ ਪੰਜਾਬ ਦੇ ਵਿੱਚ ਜਿਹੜੇ ਸ਼ਰਾਬੜ ਕਬਾਬੜ ਹੈ ਅਸੀਂ ਇੱਕ ਮੈਨੀਫੈਸਟੋ ਉਹਨਾਂ ਦਾ ਵੀ ਜਾਰੀ ਕਰਾਂਗੇ। ਵੱਖੋ ਵੱਖਰੇ ਮੈਨੀਫੈਸਟੋ ਜਿਹੜੇ ਹੋ ਜਾਣੇ ਆ ਤੇ ਇਹਦੇ ਨਾਲ ਇੱਕ ਖਲਾਰਾ ਇਹ ਪਿਆ ਕਿਉਂਕਿ ਕੋਈ ਵੀ ਮੈਨੀਫੈਸਟੋ ਅੱਜ ਤੋਂ ਪਹਿਲਾਂ ਇਹਨਾਂ ਦਾ ਪਤਾ ਨਹੀਂ ਜਿਹੜਾ ਉਹ ਵਾਅਦਾ ਪੂਰਤੀ ਕਰੇਗਾ ਕਿ ਨਹੀਂ ਕਰੇਗਾ। ਜਿਹੜਾ ਅੱਜ ਦੀ ਤਰੀਕ ਤੋਂ ਪਿੱਛੇ ਕੋਈ ਵੀ ਅਸੀਂ ਮੈਨੀਫੈਸਟੋ ਚੱਕ ਲਈ ਉਹਨੇ ਕਿਸੇ ਨੇ ਵੀ ਵਾਅਦਾ ਪੂਰਤੀ ਨਹੀਂ ਕੀਤੀ, ਹਰੇਕ ਨੇ ਵਾਅਦਾ ਖਿਲਾਫੀ ਕੀਤੀ ਹੈ। ਪਰ ਆ ਜਿਹੜੇ ਹੁਣ ਇੱਕ ਤੋਂ ਵੱਧ ਮੈਨੀਫੈਸਟੋ ਆ ਗਏ ਆ, ਇਹ ਖਲਾਰਾ ਜ਼ਿਆਦਾ ਪੈਣ ਲੱਗ ਪਿਆ ਮੇਰੇ ਖਿਆਲ ਦੇ ਨਾਲ। ਭਾਵੇਂ ਇੱਕ ਦੇ ਇਹ
29 ਮੈਨੀਫੈਸਟੋ ਜਾਰੀ ਕਰਨ, ਮੇਰੇ ਖਿਆਲ ਦੇ ਨਾਲ ਇਹ ਕਾਨੂੰਨ ਦੇ ਦਾਇਰੇ 'ਚ ਆਉਣੇ ਚਾਹੀਦੇ ਆ ਕਿ ਇਹ ਨਾ ਹੋਵੇ ਕਿ ਮੈਨੀਫੈਸਟੋਆਂ ਦੇ ਸਹਾਰੇ ਉਹਨਾਂ ਦੀ ਪੌੜੀ ਬਣਾ ਕੇ ਸੱਤਾ ਤੇ ਚੜ ਜਾਣ ਤੇ ਮੁੜ ਕੇ ਸੱਤਾ ਤੇ ਗਲਿਆਰੇ ਤੇ ਚੜ ਕੇ ਦੂਜੇ ਹੇਠਾਂ ਖੜਿਆਂ ਨੂੰ ਕਹਿਣ ਕਿ ਬਾਏ ਬਾਏ ਟਾਟਾ ਟਾਟਾ 5 ਸਾਲਾਂ ਬਾਅਦ ਮਿਲਾਂਗੇ। ਸੋ ਮੈਨੀਫੈਸਟੋ ਵਾਲਾ ਜਿਹੜਾ ਖਲਾਰਾ ਇਹਨੂੰ ਮੇਰੇ ਹਿਸਾਬ ਦੇ ਨਾਲ ਕਾਨੂੰਨੀ ਦਾਇਰੇ 'ਚ ਲਿਆਉਣਾ ਚਾਹੀਦਾ, ਕਿਉਂਕਿ ਇੱਕ ਮੈਨੀਫੈਸਟੋ ਤੋਂ ਹੁਣ ਕਈ ਮੈਨੀਫੈਸਟੋ ਨਿਕਲ ਲੱਗ ਪਏ ਆ। ਜੀ 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 ਤੇ ਆਪਾਂ ਮਿੰਟੂ ਜੀ ਅਗਲੀ ਗੱਲ ਕਰਦੇ ਹਾਂ ਵੀ ਅਦਾਕਾਰਾ ਤੋਂ ਨੇਤਾ ਬਣੀ ਰਾਮਿਆ ਖਿਲਾਫ ਦੇਸ਼ ਧਰੋਹ ਦਾ ਕੇਸ ਦਰਜ, ਕਿਤੇ ਕਹਿ ਬੈਠੀ ਵੀ ਪਾਕਿਸਤਾਨ ਨਰਕ ਨਹੀਂ ਆ। ਵੇਖੋ ਜੀ, ਇਹਦੇ 'ਚ ਕੋਈ ਦੇਸ਼ ਧਰੋਹ ਵਾਲੀ ਗੱਲ ਹੈ? ਇਹ ਗੱਲ ਤੇ ਹੁਣ ਤੁਸੀਂ ਵੀ ਦੁਹਰਾ ਦਿੱਤੀ ਹੈ ਜੀ ਕਿ ਪਾਕਿਸਤਾਨ ਨਰਕ ਨਹੀਂ ਹੈ। ਮੈਂ ਵੀ ਹੁਣ ਬੋਲ ਰਿਹਾ ਕਿ ਪਾਕਿਸਤਾਨ ਨਰਕ ਨਹੀਂ ਹੈ। ਦੇਖੋ, ਇਹ ਬਹੁਤ ਸਾਡੇ ਅਜੀਬੋ ਗਰੀਬ ਜੇ ਮਾਮਲੇ ਸਾਹਮਣੇ ਆਉਂਦੇ ਪਏ। ਐਮਨੈਸਟੀ ਵਾਲੇ ਦੀ ਆਪਾਂ ਚਰਚਾ ਕਰਦੇ ਰਹੇ 2-3 ਦਿਨ ਕਿ ਉਹਨਾਂ ਨੇ ਪ੍ਰੋਗਰਾਮ ਰੱਖਿਆ ਸੀ ਕਸ਼ਮੀਰ ਦੇ ਮੁੱਦੇ ਤੇ, ਉੱਥੇ ਬਹਿਸ ਚੱਲ ਰਹੀ ਸੀ, ਸਕਾਰਾਤਮਕ ਬਹਿਸ ਹੋਣ ਰਹੀ ਸੀ। ABVP ਦੇ ਕੁਝ ਸ਼ਰਾਰਤੀਆਂ ਨੇ ਸ਼ਰਾਰਤ ਕੀਤੀ, ਵਿੱਚੋਂ ਕੁਝ ਮੁੰਡਿਆਂ ਨੇ ਕਸ਼ਮੀਰ ਪੱਖੀ ਨਾਅਰੇ ਲਾ ਦਿੱਤੇ, ਉੱਥੋਂ ਗੱਲ ਵਿਗੜ ਗਈ। ਹੁਣ ਦੇਖੋ, ਪ੍ਰੋਗਰਾਮ ਕਿਸੇ ਨੇ ਕਰਾਇਆ, ਭੜਕਾਇਆ ਕਿਸੇ ਨੇ, ਨਾਅਰੇ ਕਿਸੇ ਨੇ ਲਾਏ ਤੇ ਪਰਚਾ ਚੁੱਕ ਕੇ ਠੋਕ ਦਿੱਤਾ ਐਮਨੈਸਟੀ ਤੇ, ਜਿਨ੍ਹਾਂ ਨੇ ਪ੍ਰੋਗਰਾਮ ਰੱਖਿਆ ਸੀ। ਤਾਂ ਉਹਦੇ ਵਿੱਚ ਬਾਅਦ ਵਿੱਚ ਜਿਹੜਾ ਉੱਥੋਂ ਦਾ ਮੁੱਖ ਮੰਤਰੀ ਸੀ ਸਿੱਧਾ ਰਮਈਆ, ਉਹਨੂੰ ਕਹਿਣਾ ਵੀ ਪਿਆ ਕਿ ਜੇ ਲੋੜ ਹੋਈ ਤੇ ਅਸੀਂ ਇਸ FIR ਨੂੰ ਮਨਸੂਖ ਕਰ ਦਿਆਂਗੇ, ਰੱਦ ਕਰ ਦਿਆਂਗੇ। ਉਹਨੂੰ ਕਹਿਣਾ ਪਿਆ ਕਿਉਂਕਿ ਉਸ FIR ਦਾ ਸੱਚ ਇਹ ਸੀ ਕਿ ਜਦੋਂ ਉੱਥੇ ਨਾਅਰੇ ਲੱਗ ਗਏ, ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦੇ ਵਿੱਚ ਇੱਕ ਦੌੜ ਲੱਗ ਗਈ ਕਿ ਕਿਹੜਾ ਜਾ ਕੇ ਪਹਿਲਾਂ ਰਾਸ਼ਟਰ ਭਗਤ ਦਾ ਮੈਡਲ ਲੈਂਦਾ। ਇਹ ਕਾਂਗਰਸ ਨੇ ਜਾ ਕੇ ਭੱਜ ਕੇ ਉੱਥੇ ਕੇਸ ਦਰਜ ਕਰਾ ਦਿੱਤਾ ਐਮਨੈਸਟੀ ਤੇ। ਇਹ ਵੀ ਨਹੀਂ ਵੇਖਿਆ ਕਿ ਉਹ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੀ ਸੰਸਥਾ ਹੈ। ਅੱਜ ਉਹ ਕਸ਼ਮੀਰ ਤੇ ਬਹਿਸ ਕਰਾ ਰਹੀ ਹੈ, ਕੱਲ ਹੋ ਸਕਦਾ ਸਾਡੇ ਕਿਸੇ ਹੋਰ ਮੁੱਦੇ ਤੇ ਵੀ ਕਰਾਵੇ, ਕਿਉਂਕਿ ਉਹਨਾਂ ਮਨੁੱਖੀ ਅਧਿਕਾਰ ਵੇਖਣੇ ਆ। ਦੂਜੇ ਪਾਸੇ ਜੇ ਗੱਲ ਕਰੀਏ ਇਸ ਅਦਾਕਾਰਾ ਰਾਮਿਆ ਦੀ, ਇਹ ਸਾਡਾ ਇੱਥੋਂ ਦਾ ਇੱਕ ਡਿਫੈਂਸ ਮਿਨਿਸਟਰ ਆ ਮਨੋਹਰ ਪਾਰੀਕਰ। ਮਨੋਹਰ ਪਾਰੀਕਰ ਕਾਹਦਾ? ਮਨੋਹਰ ਸਿਰਾਕਾਰੀ ਹੈ, ਜਦੋਂ ਵੀ ਬੋਲਦਾ ਸਿਰਾ ਲਾ ਜਾਂਦਾ। ਪਿੱਛੇ ਜੇ ਉਹਨੇ ਐਵੇਂ ਘੜੀਸ ਲਿਆ ਸੀ ਆਮਿਰ ਖਾਨ ਨੂੰ, ਜਿਹੜਾ ਵਿਚਾਰਾ ਇੱਕ ਵਾਰੀ ਬਿਆਨ ਦੇ ਕੇ ਮਸਾ ਸ਼ਹਿ ਵੱਟ ਕੇ ਬੈਠਾ ਸੀ, ਉਹਨੂੰ ਵਿੱਚ ਘੜੀਸ ਲਿਆ। ਇਹ ਐਵੇਂ ਜਿਹੜੇ ਛੱਡ ਦਿੰਦਾ। ਪਿੱਛੇ ਜੇ ਇਹਨੇ ਹੁਣ ਕਹਿ ਦਿੱਤਾ ਪਾਕਿਸਤਾਨ ਦੇ ਵਿੱਚ ਰਹਿਣਾ ਜਿਹੜਾ ਦੋਜ਼ਖ ਦੇ ਵਿੱਚ ਰਹਿਣਾ, ਕਿਉਂਕਿ ਪਾਕਿਸਤਾਨ ਨਰਕ ਸਮਾਨਤ ਹੈ। ਸੋ ਮੇਰੇ ਖਿਆਲ ਦੇ ਨਾਲ ਰੱਖਿਆ ਮੰਤਰੀ ਹੋਣ ਦੇ ਨਾਤੇ ਸਾਨੂੰ ਇਹ ਕਹਿਣ ਦੀ ਲੋੜ ਨਹੀਂ ਗਵਾਂਢੀ ਚੰਗਾ ਹੈ ਮੰਦਾ ਹੈ ਆਪਣੇ ਘਰੇ ਵਸਦਾ। ਸਾਨੂੰ ਇਹ ਕਹਿਣ ਦੀ ਲੋੜ ਨਹੀਂ ਕਿ ਉਹਦਾ ਘਰ ਨਰਕ ਹੈ, ਉਹਦਾ ਘਰ ਸੁਰਗ ਹੈ, ਜਦੋਂ ਸਾਡੀ ਬਣਦੀ ਨਹੀਂ। ਪਰ ਇਹ ਦੇਖੋ, ਇਸ ਅਦਾਕਾਰਾ ਨੇ ਕੀ ਕਿਹਾ, ਇਹਨੇ ਸਿਰਫ ਆਹੀ ਗੱਲ ਕਹੀ ਜੋ ਤੁਸੀਂ ਕਹੀ। ਇਹਨੇ ਸਿਰਫ ਤੇ ਸਿਰਫ ਇਹੋ ਸ਼ਬਦ ਬੋਲੇ ਸਨ ਕਿ ਨਹੀਂ ਉਹ ਨਰਕ ਨਹੀਂ, ਉੱਥੇ ਵੀ ਲੋਕ ਮਹਿਮਾਨ ਨਵਾਜ਼ ਨੇ, ਉੱਥੋਂ ਦੇ ਲੋਕ ਜ਼ਿੰਦਾ ਦਿਲ ਨੇ, ਉੱਥੋਂ ਦੇ ਲੋਕ ਕਦਰਦਾਨ ਨੇ ਇਨਸਾਨੀਅਤ ਦੇ, ਐਸੀ ਗੱਲ ਨਹੀਂ ਹੈ। ਹੁਣ ਦੇਖੋ ਇਹਦੇ ਚ ਕੀ ਗੱਲ ਹੈ ਕਿ ਦੇਸ਼ ਧਰੋਹੀ ਹੋ ਗਈ ਜਦੋਂ ਪਾਕਿਸਤਾਨ ਦੇ ਵਿੱਚ ਇੱਕ ਮੁੰਡੇ ਨੇ ਜਿਹੜਾ ਸਾਡਾ ਇੱਥੋਂ ਦਾ ਕ੍ਰਿਕਟਰ ਆ ਵਿਰਾਟ ਕੋਹਲੀ, ਉਹਦਾ ਉੱਥੇ ਝੰਡਾ ਚਲਾਇਆ, ਉਹਦਾ ਮਾਣ ਸਨਮਾਨ ਕੀਤਾ, ਉਹਨੂੰ ਫੜ ਕੇ ਉਹਨਾਂ ਨੇ ਅੰਦਰ ਪਾਤਾ ਸੀ। ਤੇ ਅਸੀਂ ਇੱਥੇ ਬਹੁਤ ਜ਼ਿਆਦਾ ਵਿਰੋਧ ਕੀਤਾ ਸੀ ਕਿ ਵਿਰਾਟ ਕੋਹਲੀ ਦਾ ਪ੍ਰਸ਼ੰਸਕ ਹੋਣਾ ਕਿਹੜਾ ਗੁਨਾਹ ਹੈ, ਇਹਦੇ ਵਿੱਚ ਕਿਹੜਾ ਦੇਸ਼ ਧਰੋਹ ਆ ਗਿਆ। ਤੇ ਦੇਖੋ, ਜੇ ਵਿਰਾਟ ਕੋਹਲੀ ਦਾ ਅਸੀਂ ਇਕੱਲੇ ਦਾ ਜਿਹੜਾ ਪ੍ਰਸ਼ੰਸਕ ਅੰਦਰ ਕੀਤੇ ਦਾ ਇੰਨਾ ਵਿਰੋਧ ਕਰਦੇ ਆ, ਤੇ ਜੇ ਇਸ ਅਦਾਕਾਰਾ ਨੇ ਉੱਥੋਂ ਦੇ ਲੋਕਾਂ ਦੀ ਸਿਫਤ ਕਰ ਦਿੱਤੀ ਤੇ ਫਿਰ ਕਿਹੜੀ ਪਰਲੋ ਆ ਗਈ। ਮੇਰੇ ਖਿਆਲ ਦੇ ਨਾਲ ਸਾਨੂੰ ਇੰਨੀ ਤੰਗਦਿਲੀ ਨਹੀਂ ਵਿਖਾਉਣੀ ਚਾਹੀਦੀ ਕਿ ਸਾਡਾ ਤੇ ਜਿਹੜਾ ਪਾਕਿਸਤਾਨ, ਇਹ ਸਾਡਾ ਤੇ ਇਹਨਾਂ ਦੋਨਾਂ ਦਾ ਜਿਹੜਾ ਵਿਚਲਾ ਫਰਕ ਆ ਉਹ ਹੀ ਮਿਟ ਜਾਵੇ, ਜਿਹਦੇ ਤੇ ਅਸੀਂ ਮਾਣ ਕਰਦੇ ਆ ਕਿ ਨਹੀਂ ਜੀ ਸਾਡੀ ਸੋਚ ਉਹਨਾਂ ਨਾਲੋਂ ਅਮੀਰ ਆ, ਫਿਰ ਉਹ ਅਮੀਰ ਗਰੀਬ ਵਾਲਾ ਪਾੜਾ ਹੀ ਮਿਟ ਜਾਵੇ। ਸਾਨੂੰ ਇਹੋ ਜਿਹੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ। ਔਰ ਮਨੋਹਰ ਪਾਰੀਕਰ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਜਿਹੜੇ ਮੁਲਕ ਨੂੰ ਉਹ ਨਰਕ ਕਹਿ ਰਿਹਾ ਹੈ, ਉਸੇ ਮੁਲਕ ਦੇ ਵਿੱਚ ਸਿੱਖਾਂ ਦਾ ਨਨਕਾਣਾ ਹੈ, ਉਸੇ ਮੁਲਕ ਦੇ ਵਿੱਚ ਸਿੱਖਾਂ ਦਾ ਜਿਹੜਾ ਬਹੁਤ ਵੱਡਾ ਰਾਜਾ ਹੋਇਆ ਮਹਾਰਾਜਾ ਰਣਜੀਤ ਸਿੰਘ, ਉਹਦੀ ਯਾਦਗਾਰ ਆ, ਉਹਦੀ ਜਗ੍ਹਾ। ਇਹਨਾਂ ਨੂੰ ਸੋਚਣਾ ਚਾਹੀਦਾ ਕਿ ਤੁਹਾਡੇ ਆਪਣੇ ਵੀ ਬਹੁਤ ਸਾਰੇ ਅਸਥਾਨ ਤੇ ਬਹੁਤ ਸਾਰੇ ਮਹਾਨਾਇਕ ਜਿਹੜੇ ਤੁਹਾਡੇ ਆਪਣੇ ਉੱਥੋਂ ਦੀ ਧਰਤੀ ਦੇ ਜੰਪਲ ਸੀ। ਜੀ ਜੀ। ਤੇ ਨਾਲੇ ਪਿਛਲੇ ਦਿਨਾਂ ਦੇ ਵਿੱਚ ਨਰਕ ਵਿੱਚ ਕੇਕ ਵੀ ਖਾ ਕੇ ਆਏ ਨੇ ਪ੍ਰਧਾਨ ਮੰਤਰੀ, ਉਹਨਾਂ ਦੇ ਉੱਤੇ ਤਾਂ ਕੋਈ ਦੇਸ਼ ਧਰੋਹ ਦਾ ਪਰਚਾ ਨਹੀਂ ਦਰਜ ਹੋਇਆ ਜੀ। ਤੇ ਜਾਂਦੇ ਜਾਂਦੇ ਆਪਾਂ ਜੇ ਗੱਲ ਕਰ ਲਈਏ ਮਿੰਟੂ ਜੀ ਵੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਸ਼ਹੀਦ ਊਧਮ ਸਿੰਘ ਦੀਆਂ ਨਿਸ਼ਾਨੀਆਂ ਲਿਆਉਣ ਲਈ ਕੀ ਕਰ ਰਹੇ ਹੋ। ਇਹ ਬਹੁਤ ਚਿਰ ਪਹਿਲਾਂ ਹੋ ਜਾਣਾ ਚਾਹੀਦਾ ਸੀ, ਪਰ ਕੁਛ ਲੇਟ ਇਹ ਮੁੱਦਾ ਜਿਹੜਾ ਹਾਈ ਕੋਰਟ ਦੇ ਵਿੱਚ ਪਹੁੰਚਿਆ। ਪਰ
ਅਦਾਲਤਾਂ ਦੇ ਵਿੱਚ ਵੀ ਇਹ ਮੁੱਦਾ ਨਹੀਂ ਸੀ ਜਾਣਾ ਚਾਹੀਦਾ। ਇਹ ਮੁੱਦਾ ਤੇ ਸਰਕਾਰਾਂ ਨੂੰ ਆਪਣੇ ਪੱਧਰ ਤੇ ਜਿਹੜਾ ਆਪਣੀ ਪਹੁੰਚ ਦੇ ਸਦਕਾ ਇਹ ਚੁੱਕਣਾ ਚਾਹੀਦਾ ਸੀਗਾ। ਦੇਖੋ, ਸ਼ਹੀਦ ਊਧਮ ਸਿੰਘ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਪੂਰੇ ਭਾਰਤ ਦਾ ਮਾਣ ਨੇ, ਪੂਰੇ ਮੁਲਕ ਦਾ, ਪੂਰੀ ਕੌਮ ਦਾ, ਕੌਮੀਅਤ ਦਾ ਜਿਹੜਾ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਵਸੀਅਤ ਨੇ, ਸਾਡੇ ਇਸ ਕੌਮ ਦੀ ਸਰਮਾਇਆ ਨੇ। ਤਾਂ ਉਹਨਾਂ ਦੇ ਨਾਲ ਜੇ ਜੁੜੀਆਂ ਨਿਸ਼ਾਨੀਆਂ ਦੋ, ਖਾਸ ਤੌਰ ਤੇ ਇੱਕ ਉਹਨਾਂ ਦਾ ਰਿਵਾਲਵਰ ਤੇ ਇੱਕ ਡਾਇਰੀ, ਇਹ ਦੋ ਜੇ ਮੈਂ ਕਹਾਂਗਾ ਕਿ ਇਤਿਹਾਸ ਇੱਕ ਆਪਣੇ ਆਪ ਦੇ ਵਿੱਚ ਸਮੇਟੀ ਬੈਠੀਆਂ ਨੇ। ਸਾਨੂੰ ਕੋਸ਼ਿਸ਼ਾਂ ਪਹਿਲਾਂ ਕਰਨੀਆਂ ਚਾਹੀਦੀਆਂ ਸੀ। ਇੱਕ ਸੱਜਣ ਨੇ ਅੱਜ ਮੈਨੂੰ ਸਵਾਲ ਕੀਤਾ ਕਿ ਕਹਿੰਦਾ ਕਿ ਨਿਸ਼ਾਨੀਆਂ ਨੂੰ ਲਿਆ ਕੇ ਕੀ ਕਰੋਗੇ, ਤੇ ਮੈਂ ਉਹਦਾ ਫਿਰ ਜਵਾਬ ਹੀ ਨਹੀਂ ਦਿੱਤਾ, ਕਿਉਂਕਿ ਉਹ ਸਵਾਲ ਪੁੱਛਣ ਵਾਲੇ ਦਾ ਮੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਕਿ ਕਿੰਨਾ ਕੁੰਗਾ ਸੋਚਦਾ ਹੈ। ਜੇ ਅਸੀਂ ਇਹਨਾਂ ਸ਼ਹੀਦਾਂ ਨੂੰ ਅਗਲੀ ਪੀੜ੍ਹੀ ਨੂੰ ਸੌਂਪਣਾ ਵਿਰਾਸਤ ਦੇ ਰੂਪ ਵਿੱਚ, ਇਹਨਾਂ ਦੇ ਸਿਧਾਂਤਾਂ ਨੂੰ, ਇਹਨਾਂ ਦੇ ਆਦਰਸ਼ਾਂ ਨੂੰ, ਤਾਂ ਮੇਰੇ ਖਿਆਲ ਦੇ ਨਾਲ ਫਿਰ ਇਹ ਨਿਸ਼ਾਨੀਆਂ ਬਹੁਤ ਮਹੱਤਵਪੂਰਨ ਹੋ ਜਾਂਦੀਆਂ। ਤੇ ਜੇ ਅਸੀਂ ਇਹਨਾਂ ਨੂੰ ਇੱਥੋਂ ਤੱਕ ਹੀ ਸੀਮਿਤ ਰੱਖਣਾ ਕਿ ਇੱਥੇ ਰੋਕ ਲਈਏ, ਇਹਨਾਂ ਦਾ ਇਤਿਹਾਸ, ਇਹਨਾਂ ਦੀ ਵਿਰਾਸਤ ਅੱਗੇ ਤੋਰਨੀ ਨਹੀਂ, ਫਿਰ ਠੀਕ ਠਾਕ ਹੀ ਹੈ। ਅੱਜ ਮੁੱਖ ਮੰਤਰੀ ਨੂੰ ਸਾਡੇ ਇੱਕ ਸਾਥੀ ਨੇ ਸਵਾਲ ਵੀ ਕੀਤਾ। ਉਹਨੇ ਆਖਿਆ ਕਿ ਤੁਸੀਂ ਕੀ ਕਰ ਰਹੇ ਹੋ? ਉਹਨਾਂ ਨੇ ਕਿਹਾ ਕਿ ਕੇਂਦਰ ਦਾ ਇਹ ਸਾਰਾ ਜ਼ਿੰਮਾ ਹੈ, ਸੂਬਾ ਸਰਕਾਰਾਂ ਆਪਣੇ ਪੱਧਰ ਤੇ ਕੁਝ ਨਹੀਂ ਕਰ ਸਕਦੀਆਂ। ਪਰ ਸਵਾਲ ਇਹ ਉੱਠਦਾ ਆ ਕਿ ਸੂਬਾ ਸਰਕਾਰਾਂ ਇੰਨੀਆਂ ਬੇਵਸ ਵੀ ਕਿਉਂ ਆ? ਇੰਨੀਆਂ ਕਿਉਂ ਬੇਵਸ ਆ? ਕਿਉਂਕਿ ਯੂਕੇ ਦੇ ਵਿੱਚ, ਬਰਤਾਨੀਆ ਦੇ ਵਿੱਚ ਤੇ ਸਾਡੇ ਉਹ ਭਾਈਚਾਰੇ ਦੀ, ਖਾਸ ਤੌਰ ਤੇ ਸਿੱਖ ਭਾਈਚਾਰੇ ਦੀ, ਪੰਜਾਬੀ ਭਾਈਚਾਰੇ ਦੀ ਤੂਤੀ ਬੋਲਦੀ ਹੈ। ਜੇਕਰ ਉਹਨਾਂ ਦੇ ਨਾਲ ਤੁਸੀਂ ਸਿੱਧੇ ਤੌਰ ਤੇ ਸੰਪਰਕ ਕਰੋ, ਚਾਹੇ ਮੈਂ ਕਹਿੰਦਾ ਕਿ ਸਰਕਾਰ ਹੀ ਨਾ, ਇੱਥੋਂ ਦਾ ਭਾਈਚਾਰਾ ਹੀ ਉੱਥੋਂ ਦੇ ਭਾਈਚਾਰੇ ਨਾਲ ਤਾਲਮੇਲ ਕਰ ਲੇ, ਤਾਂ ਮੇਰੇ ਖਿਆਲ ਦੇ ਨਾਲ ਬਹੁਤ ਹੱਦ ਤੱਕ ਸੰਭਵ ਹੋ ਸਕਦਾ ਹੈ। ਕਿਉਂਕਿ ਜੇਕਰ ਇਹ ਮਾਲ ਮੁਕੱਦਮਾ ਵੀ ਹੋਵੇ, ਮੰਨ ਲਓ ਪਿਸਤੌਲ ਤੇ ਡੈਰੀ ਉਹ ਕੇਸ ਦੇ ਨਾਲ ਅਟੈਚ ਹੋਣ, ਜਿਹਨੂੰ ਆਪਾਂ ਕੇਸ ਪ੍ਰਾਪਰਟੀ ਕਹਿ ਦਿੰਦੇ ਹਾਂ, ਤੇ ਤਾਂ ਵੀ ਸਪੁਰਦਦਾਰੀ ਦੇ ਵਿੱਚ ਲਿਆਂਦੀਆਂ ਜਾ ਸਕਦੀਆਂ ਨੇ ਇਹ ਚੀਜ਼ਾਂ। ਤੇ ਜੇ ਨਹੀਂ, ਹੁਣ ਇਹ ਮਾਲ ਮੁਕੱਦਮਾ ਨਹੀਂ ਹਨ, ਕੇਸ ਪ੍ਰਾਪਰਟੀ ਨਹੀਂ ਹਨ, ਤੇ ਫਿਰ ਤੇ ਹਵਾਲਗੀ ਬਹੁਤ ਸੌਖਿਆਂ ਹੋ ਸਕਦੀ ਹੈ। ਜੀ ਬਿਲਕੁਲ। ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ, ਸਤਿਕਾਰ ਸਾਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਨੂੰ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।